ਕਾਮਰੇਡ ਲਾਣੇ ਨੇ ਅੱਜ ਪੂਰੀ ਜਿੱਦ ਫੜੀ ਹੋਈ ਆ ਵੀ ਅਸੀਂ ਉਹਨਾਂ ਦੀ ਉਹ ਜਿਹੜੀ ਕੁਛ ਦਿਨ ਦੀ ਜਾਂ ਕੁਛ ਪਲਾਂ ਦੀ ਘੋਣ-ਮੋਣ ਤਸਵੀਰ ਆ ਵੀ ਉਹ ਅਸੀਂ ਲੋਕਾਂ 'ਚ ਪ੍ਰਚਲਿਤ ਕਰਨੀ। ਇਹ ਪੁਆੜਾ ਉਹਨਾਂ ਨੇ ਸਰਦਾਰ ਭਗਤ ਸਿੰਘ ਬਾਰੇ ਵੀ ਪਾਇਆ ਹੋਇਆ। ਜਦੋਂ ਸਰਦਾਰ ਭਗਤ ਸਿੰਘ ਦਾ ਜਿਹੜਾ ਬੁੱਤ ਲਾਉਣ ਦੀ ਗੱਲ ਆਈ ਦਿੱਲੀ 'ਚ, ਉਦੋਂ ਇਹ ਚਰਚਾ ਚੱਲੀ ਵੀ ਜਿਹੜਾ ਹੈਗਾ ਟੋਪ ਆ, ਜਿਹੜਾ ਟੋਪਾ ਜਿਹਾ, ਉਹ ਫੋਟੋ, ਉਹ ਬੁੱਤ ਬਣਾਇਆ ਜਾਵੇ ਕਿ ਦਸਤਾਰ ਵਾਲਾ। ਸੋ ਇਹ ਜਿਹੜਾ ਸਿੜੀ ਸਿਆਪਾ ਇਹਨਾਂ ਨੇ ਕਾਮਰੇਡਾਂ ਨੇ ਹਰ ਗੱਲ 'ਚ ਛੇੜਨਾ ਹੁੰਦਾ। ਚੰਗੇ ਭਲੇ ਸਿੱਖਾਂ ਦੇ ਬੱਚਿਆਂ ਨੂੰ, ਸਿੱਖਾਂ ਨੂੰ ਕਾਮਰੇਡ, ਨਾਸਤਕ ਤੇ ਮਾੜੇ ਬੰਦੇ ਦਿਖਾਉਣਾ ਹੁੰਦਾ, ਕਿਉਂਕਿ ਕਿਸੇ ਦੀ ਪੱਗ ਲਾਉਣੀ ਸਭ ਤੋਂ ਮਾੜਾ ਕਰਮ ਮੰਨਿਆ ਜਾਂਦਾ। ਵਕਤੀ ਤੌਰ ਦੇ ਉੱਤੇ ਸਰਦਾਰ ਭਗਤ ਸਿੰਘ ਨਾਸਤਕਤਾ 'ਚ ਵੀ ਆ ਗਿਆ ਹੋਣਾ, ਵਕਤੀ ਤੌਰ ਦੇ ਉੱਤੇ ਸਰਦਾਰ ਭਗਤ ਸਿੰਘ ਪਤਿਤ ਵੀ ਹੋ ਗਿਆ ਹੋਣਾ, ਪਰ ਉਹ ਸਦੀਵੀ ਤੌਰ ਤੇ ਏਦਾਂ ਨਹੀਂ ਸੀ। ਕਾਮਰੇਡਾਂ ਦੀ ਇਹੀ ਜਿੱਦ ਵਾ ਕਿ ਅਸੀਂ ਸਰਦਾਰ ਕਰਤਾਰ ਸਿੰਘ ਸਰਾਭਾ, ਉਹਨੂੰ ਵੀ ਘੋਣ-ਮੋਣ ਜਿਹੜਾ ਹੈਗਾ ਦੁਨੀਆ 'ਚ ਪ੍ਰਚਾਰਨਾ, ਅਸੀਂ ਸਰਦਾਰ ਭਗਤ ਸਿੰਘ ਨੂੰ ਵੀ ਘੋਣ-ਮੋਣ ਪ੍ਰਚਾਰਨਾ, ਅਸੀਂ ਸਰਦਾਰ ਊਧਮ ਸਿੰਘ ਸਨਾਮ ਦੇ ਬਾਰੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗਦਰ ਲਹਿਰ ਦੇ ਸਰਦਾਰ ਜਰਨੈਲ ਮੁਖੀ ਸੱਜਣਾ ਦੇ ਵਿੱਚ ਚੌਧਰੀ, ਸਾਡੇ ਪਿਆਰੇ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਜਿਹੜਾ ਹੈ, ਉਹਨਾਂ ਦਾ ਅੱਜ ਦਿਨ ਹੈ, ਸ਼ਹੀਦੀ ਦਿਹਾੜਾ। ਤੇ ਸਰਾਭੇ ਪਿੰਡ ਦੇ ਵਿੱਚ ਅੱਜ ਦਿਨ ਜਿਹੜਾ ਹੈਗਾ ਮਨਾਇਆ ਜਾ ਰਿਹਾ। ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 16 ਨਵੰਬਰ 1915 ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਸਮੇਤ 7 ਹੋਰ ਸਿੰਘਾਂ ਨੂੰ, 7 ਹੋਰ ਗਦਰੀਆਂ ਨੂੰ ਫਾਂਸੀ ਦਿੱਤੀ ਗਈ ਸੀ। ਜਿਹੜੇ ਹੋਰ ਨਾਲ ਸਿੰਘ ਸ਼ਹੀਦ ਹੋਏ, ਸ਼ਹੀਦ ਬਖਸ਼ੀਸ਼ ਸਿੰਘ ਗਿਲਵਾਲੀ ਅੰਮ੍ਰਿਤਸਰ ਤੋਂ, ਸ਼ਹੀਦ ਸੁਰੈਣ ਸਿੰਘ ਗਿਲਵਾਲੀ ਅੰਮ੍ਰਿਤਸਰ ਤੋਂ, ਸ਼ਹੀਦ ਸੁਰੈਣ ਸਿੰਘ ਗਿਲਵਾਲੀ, ਉਹਨੂੰ ਦੋ ਸੀ ਸੁਰੈਣ ਸਿੰਘ, ਇੱਕ ਵੱਡਾ ਇੱਕ ਛੋਟਾ ਕਹਿ ਦਿੰਦੇ ਸੀ, ਸ਼ਹੀਦ ਜਗਤ ਸਿੰਘ ਪਿੰਡ ਸੁਰ ਸਿੰਘ, ਸ਼ਹੀਦ ਹਰਨਾਮ ਸਿੰਘ ਸਿਆਲਕੋਟੀਆ ਪਿੰਡ ਭੱਟੀ ਗਰਾਇਆ, ਤੇ ਇੱਕ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ, ਇਹ ਪੂਨੇ ਤੋਂ ਸੀ। ਇਹਨਾਂ ਸਾਰਿਆਂ ਨੇ 16 ਨਵੰਬਰ 1915 ਨੂੰ ਫਾਂਸੀ ਦਾ ਰੱਸਾ ਜਿਹੜਾ ਚੁੰਮਿਆ। ਇਹਨਾਂ ਦਾ ਸੰਘਰਸ਼ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਗੋਰਿਆਂ ਦੀ ਗੁਲਾਮੀ ਦੇ ਖਿਲਾਫ ਇਸ ਮੁਲਕ ਦੇ ਵਿੱਚ ਆਜ਼ਾਦੀ ਲਿਆਉਣ ਲਈ ਇਹਨਾਂ ਨੇ ਸੰਘਰਸ਼ ਕੀਤਾ। ਇਹਨਾਂ ਵਿੱਚ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਉਹ ਮੁੱਖ ਸ਼ਖਸੀਅਤ ਸੀਗੇ ਜਿਨ੍ਹਾਂ ਦਾ ਇਸ ਸੰਘਰਸ਼ ਵਿੱਚ ਕੇਂਦਰੀ ਰੋਲ ਜਿਹੜਾ ਹੈਗਾ ਉਹ ਰਿਹਾ। ਸ਼ਹੀਦ ਕਰਤਾਰ ਸਿੰਘ ਸਰਾਭਾ ਸਿੱਖ ਪਰਿਵਾਰ 'ਚ ਜਨਮੇ ਤੇ ਕਿਸੇ ਪਲ ਜ਼ਿੰਦਗੀ ਦੇ ਵਿੱਚ ਕਿਸੇ ਲੋੜ ਚੋਂ, ਕਿਸੇ ਕਾਰਨ ਬਸ ਉਹਨਾਂ ਨੇ ਜ਼ਰੂਰ ਦਾੜਾ ਕੇਸ ਕਟਾਇਆ ਹੋਣਾ, ਪਰ ਉਹਨਾਂ ਦਾ ਜਿਹੜਾ ਬਾਕੀ ਸਾਰਾ ਜੀਵਨ ਆ ਉਹ ਸਿੱਖੀ ਨੂੰ ਸਮਰਪਿਤ ਸੀ, ਜਿਵੇਂ ਸਾਡਾ ਆਮ ਹਰੇਕ ਸਿੱਖ ਦਾ ਹੁੰਦਾ। ਪਰ ਕਾਮਰੇਡ ਲਾਣੇ ਨੇ ਅੱਜ ਪੂਰੀ ਜਿੱਦ ਫੜੀ ਹੋਈ ਆ ਵੀ ਅਸੀਂ ਉਹਨਾਂ ਦੀ ਉਹ ਜਿਹੜੀ ਕੁਛ ਦਿਨ ਦੀ ਜਾਂ ਕੁਛ ਪਲਾਂ ਦੀ ਘੋਣ-ਮੋਣ ਤਸਵੀਰ ਆ ਵੀ ਉਹ ਅਸੀਂ ਲੋਕਾਂ 'ਚ ਪ੍ਰਚਲਿਤ ਕਰਨੀ। ਇਹ ਪੁਆੜਾ ਉਹਨਾਂ ਨੇ ਸਰਦਾਰ ਭਗਤ ਸਿੰਘ ਬਾਰੇ ਵੀ ਪਾਇਆ ਹੋਇਆ। ਜਦੋਂ ਸਰਦਾਰ ਭਗਤ ਸਿੰਘ ਦਾ ਜਿਹੜਾ ਬੁੱਤ ਲਾਉਣ ਦੀ ਗੱਲ ਆਈ ਦਿੱਲੀ 'ਚ, ਉਦੋਂ ਇਹ ਚਰਚਾ ਚੱਲੀ ਵੀ ਜਿਹੜਾ ਹੈਗਾ ਟੋਪ ਆ, ਜਿਹੜਾ ਟੋਪਾ ਜਿਹਾ, ਉਹ ਫੋਟੋ, ਉਹ ਬੁੱਤ ਬਣਾਇਆ ਜਾਵੇ ਕਿ ਦਸਤਾਰ ਵਾਲਾ। ਸੋ ਇਹ ਜਿਹੜਾ ਸਿੜੀ ਸਿਆਪਾ ਇਹਨਾਂ ਨੇ ਕਾਮਰੇਡਾਂ ਨੇ ਹਰ ਗੱਲ 'ਚ ਛੇੜਨਾ ਹੁੰਦਾ। ਚੰਗੇ ਭਲੇ ਸਿੱਖਾਂ ਦੇ ਬੱਚਿਆਂ ਨੂੰ, ਸਿੱਖਾਂ ਨੂੰ ਕਾਮਰੇਡ, ਨਾਸਤਕ ਤੇ ਮਾੜੇ ਬੰਦੇ ਦਿਖਾਉਣਾ ਹੁੰਦਾ, ਕਿਉਂਕਿ ਕਿਸੇ ਦੀ ਪੱਗ ਲਾਉਣੀ ਸਭ ਤੋਂ ਮਾੜਾ ਕਰਮ ਮੰਨਿਆ ਜਾਂਦਾ। ਤੇ ਕਾਮਰੇਡਾਂ ਨੇ ਪਹਿਲਾਂ ਸਰਦਾਰ ਭਗਤ ਸਿੰਘ ਦੀ ਸਰਦਾਰੀ ਖੋਹੀ, ਸਿੱਖੀ ਖੋਹੀ, ਪੱਗ ਲਾਹੀ। ਜਦੋਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜੇਲ੍ਹ ਚਿੱਠੀਆਂ ਕਿਤਾਬ ਜਿਹੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਜੀ ਦੀ ਹੈ, ਉਹਦੇ ਵਿੱਚ ਜਦੋਂ ਮੁਲਾਕਾਤ ਹੋਈ ਆ ਜੇਲ੍ਹ ਦੇ ਵਿੱਚ, ਲਾਹੌਰ ਦੇ ਵਿੱਚ ਹੋਈ, ਤੇ ਸਰਦਾਰ ਭਗਤ ਸਿੰਘ ਨੇ ਮੰਨਿਆ ਇਸ ਗੱਲ ਨੂੰ ਕਿ ਜਿਹੜੇ ਮੇਰੇ ਵਿਚਾਰ ਸੀਗੇ ਉਹ ਤੁਹਾਨੂੰ ਮਿਲਣ ਤੋਂ ਬਾਅਦ ਪਲਟ ਗਏ ਨੇ। ਤੇ ਜਦੋਂ ਉਹ ਫਾਂਸੀ ਚੜ੍ਹਿਆ ਸਰਦਾਰ ਭਗਤ ਸਿੰਘ, ਉਹਦੇ ਕਾਫੀ ਲੰਮੇ ਕੇਸ ਜਿਹੜੇ ਸੀ ਹੋ ਗਏ ਸੀ। ਵਕਤੀ ਤੌਰ ਦੇ ਉੱਤੇ ਸਰਦਾਰ ਭਗਤ ਸਿੰਘ ਨਾਸਤਕਤਾ 'ਚ ਵੀ ਆ ਗਿਆ ਹੋਣਾ, ਵਕਤੀ ਤੌਰ ਦੇ ਉੱਤੇ ਸਰਦਾਰ ਭਗਤ ਸਿੰਘ ਪਤਿਤ ਵੀ ਹੋ ਗਿਆ ਹੋਣਾ, ਪਰ ਉਹ ਸਦੀਵੀ ਤੌਰ ਤੇ ਏਦਾਂ ਨਹੀਂ ਸੀ। ਔਰ ਇੱਥੇ ਇੱਕ ਗੱਲ ਹੋਰ ਆ ਵੀ ਹਰੇਕ ਮਨੁੱਖ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕਈ ਵਾਰੀ
ਟੱਪੜੇ ਖਾ ਜਾਂਦਾ। ਬਹੁਤ ਵਿਰਲੀਆਂ ਇਹੋ ਜਿਹੀਆਂ ਸ਼ਖਸੀਅਤਾਂ ਜਾਂ ਬਹੁਤ ਘੱਟ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਆਪਦੇ ਅਕੀਦੇ, ਆਪਦੇ ਇਸ਼ਟ ਉੱਤੇ ਸਤਿਗੁਰੂ ਦੀ ਕਿਰਪਾ ਨਾਲ ਕਾਇਮ ਦੈਮ ਰਹਿੰਦੇ ਆ ਔਰ ਬੜੀ ਚੜ੍ਹਦੀ ਕਲਾ ਨਾਲ ਸਿੱਖੀ 'ਚ ਜਾਂ ਆਪਦੇ ਇਸ਼ਟ ਨਾਲ ਜੁੜੇ ਰਹਿੰਦੇ ਆ। ਬੜੀ ਵਾਰ ਇਹੋ ਜਿਹੇ ਲੋਕ ਸਾਡੇ ਆਲੇ ਦੁਆਲੇ, ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਕਦੇ ਨਾ ਕਦੇ ਕੁਛ ਇਹੋ ਜਿਹਾ ਵਾਪਰਦਾ ਜਦੋਂ ਅਸੀਂ ਬੜੇ ਨਿਰਾਸ਼ ਤੇ ਮਾਯੂਸ ਹੋ ਜਾਂਦੇ। ਬੜੀ ਵਾਰ ਇਹੋ ਜਿਹਾ ਲੋਕ ਹੁੰਦਾ ਜਦੋਂ ਕਈ ਵਾਰੀ ਅਸੀਂ ਦੇਖਦੇ ਹਾਂ ਕਿਸੇ ਦੇ ਕੋਈ ਦੁੱਖ, ਕੋਈ ਸੰਤਾਪ, ਕੋਈ ਸੋਗ ਇੰਨਾ ਵੱਡਾ ਹੋ ਜੇ, ਉਦੋਂ ਲੋਕ ਰੱਬ ਨੂੰ ਵੀ ਤਾਹਨੇ ਮਿਹਣੇ ਮਾਰਨ ਲੱਗ ਜਾਂਦੇ। ਔਰ ਸਾਡੇ ਜੇ ਇਤਿਹਾਸਕ ਨਜ਼ਰੀਏ ਤੋਂ ਦੇਖਿਆ ਜਾਵੇ, ਸਾਡੇ ਧਾਰਮਿਕ ਪੱਖ ਤੋਂ ਦੇਖਿਆ ਜਾਵੇ ਤਾਂ ਸਤਿਗੁਰੂ ਨਾਨਕ ਪਾਤਸ਼ਾਹ ਜਦੋਂ ਕਹਿੰਦੇ ਆ ਵੀ ਤੈਂ ਕੀ ਦਰਦ ਨਾ ਆਇਆ, ਤਾਂ ਗੁਰੂ ਨਾਨਕ ਪਾਤਸ਼ਾਹ ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਇਹ ਗੱਲ ਕਹਿੰਦੇ ਆ ਵੀ ਏਡੀ ਵੱਡੀ ਇੱਥੇ ਬਾਬਰ ਨੇ, ਬਾਬਰ ਬਾਣੀ ਦੇ ਵਿੱਚ ਜਦੋਂ ਇਹ ਗੱਲਾਂ ਨੇ, ਏਡਾ ਭਾਰੀ ਇੱਥੇ ਕਤਲੇਆਮ ਹੋਇਆ, ਨਸਲਕੁਸ਼ੀ ਹੋਈ, ਏਡਾ ਜ਼ੁਲਮ ਹੋ ਰਿਹਾ, ਵੀ ਤੈਨੂੰ ਦਰਦ ਨਹੀਂ ਆਇਆ ਹੈਗਾ, ਤੈਂ ਕੀ ਦਰਦ ਨਾ ਆਇਆ। ਇਹ ਇੱਕ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਇਹ ਗੱਲ ਆਖੀ ਗਈ ਆ, ਇਹ ਕੋਈ ਨਾਸਤਿਕਤਾ ਨਹੀਂ ਹੈ, ਇਹ ਉਹਦੇ ਪ੍ਰਤੀ ਇੱਕ ਨਹੋਰਾ, ਇੱਕ ਉਹਦੇ ਪ੍ਰਤੀ ਗਿਲਾ ਕਿ ਏਡਾ ਭਾਰੀ ਇੱਥੇ ਘਾਣ ਹੋਇਆ। ਇਵੇਂ ਹੀ ਅਸੀਂ ਕਈ ਵਾਰੀ ਕਰਦੇ ਹਾਂ, ਪਰ ਇਹ ਨਾਸਤਿਕਤਾ ਨਹੀਂ ਹੁੰਦੀ। ਏਦਾਂ ਦੀ ਹੋਈ ਨਾਸਤਿਕਤਾ ਮੈਨੂੰ ਲੱਗਦਾ ਸਰਦਾਰ ਭਗਤ ਸਿੰਘ ਦੀ ਸੀਗੀ ਕਿ ਕੁਛ ਉਹਦੇ ਆਲੇ ਦੁਆਲੇ ਕੁਛ ਇਹੋ ਜਿਹੀਆਂ ਗੱਲਾਂ ਬਾਤਾਂ ਵਾਪਰੀਆਂ ਜਿਹਦੇ ਵਿੱਚ ਉਹਦੇ ਮਨ 'ਚ ਕੁਛ ਇਹੋ ਜਿਹੇ ਬਲਬਲੇ ਆ ਗਏ। ਤੇ ਅਕਸਰ ਹੀ ਆਪਾਂ ਸਾਰੇ ਜਾਣਦੇ ਹਾਂ ਵੀ ਜਿਹੜੀ 15 ਕੁ ਸਾਲ ਦੀ ਉਮਰ ਹੁੰਦੀ ਹੈ ਨਾ ਕਿਸੇ ਬੰਦੇ ਦੀ, ਉਦੋਂ ਮਨ ਦੇ ਵਿੱਚੋਂ ਬੜੇ ਬਲਬਲੇ ਜਿਹੇ ਉੱਠਦੇ ਆ, ਸਵਾਲ ਬੜੇ ਉੱਠਦੇ ਨੇ, ਨਿਆਣਾ ਪੁੱਛਦਾ ਤੇ ਬਹੁਤ ਗੱਲਾਂ ਦਿਮਾਗ 'ਚ ਆਉਂਦੀਆਂ ਨੇ ਵੀ ਆਹ ਕਿਵੇਂ ਹੋਇਆ, ਉਹ ਕਿਵੇਂ ਹੋਇਆ। ਤੇ ਦੁਨੀਆ ਕਹਿੰਦੀ ਆ ਵੀ ਜੇਕਰ 15 ਤੋਂ 25 ਸਾਲ ਦੇ ਵਿਚਾਲੇ ਤੁਹਾਡੇ ਦਿਲ ਦਿਮਾਗ ਦੇ ਵਿੱਚ ਤੁਹਾਡੇ ਇਹੋ ਜਿਹੀਆਂ ਗੱਲਾਂ ਬਾਤਾਂ ਨਹੀਂ ਉੱਭਰਦੀਆਂ, ਤੁਹਾਨੂੰ ਸ਼ੰਕੇ ਨਹੀਂ, ਤੁਸੀਂ ਪੁੱਛ-ਗਿੱਛ ਨਹੀਂ ਕਰਦੇ ਹੈਗੇ, ਫਿਰ ਤੁਹਾਡੇ 'ਚ ਕੋਈ ਗੜਬੜ ਆ। ਜੇਕਰ ਤੁਹਾਡੇ ਮਨ ਦੇ ਵਿੱਚੋਂ ਦਿਲ ਦੇ ਅੰਦਰੋਂ ਕੁਛ ਸਵਾਲ ਨਹੀਂ ਪੈਦਾ ਹੁੰਦੇ 15 ਤੋਂ 25 ਸਾਲ ਦੇ ਵਿਚਾਲੇ, ਫਿਰ ਗੜਬੜ ਆ ਕੋਈ। ਪਰ ਜੇਕਰ 50-60 ਸਾਲ ਦੀ ਉਮਰ ਤੋਂ ਬਾਅਦ ਵੀ ਤੁਸੀਂ ਉਹ ਸ਼ੰਕੇ ਤੇ ਸਵਾਲ ਚੱਕੀ ਫਿਰਦੇ ਹੋ, ਤੁਹਾਡੇ ਨਿਬੜੇ ਨਹੀਂ ਹੈਗੇ, ਕਿਉਂਕਿ ਆਮ ਤੌਰ ਦੇ ਉੱਤੇ ਬਹੁਤੇ ਸ਼ੰਕਿਆ ਜਾਂ ਸਵਾਲਾਂ ਦੇ ਜਵਾਬ 50 ਸਾਲ ਦੀ ਉਮਰ ਤੱਕ ਬੰਦੇ ਨੂੰ ਮਿਲ ਜਾਂਦੇ, ਉਦੋਂ ਪਹਿਲਾਂ ਹੀ ਮਿਲ ਜਾਂਦੇ। ਜਿਹੋ ਜਿਹਾ ਆਲਾ ਦੁਆਲਾ ਹੁੰਦਾ ਉਹੋ ਜਿਹਾ ਛੇਤੀ ਤਸੱਲੀ ਹੋ ਜਾਂਦੀ ਹੈ, ਸੰਤੁਸ਼ਟੀ ਹੋ ਜਾਂਦੀ ਹੈ। ਇਹ ਸ਼ੰਕਿਆ ਸਵਾਲਾਂ ਦਾ ਉੱਠਣਾ ਬੜਾ ਜ਼ਰੂਰੀ ਹੁੰਦਾ। ਤੇ ਜਦੋਂ ਜੇਕਰ 50 ਸਾਲ ਦੀ ਬਾਅਦ ਉਮਰ ਤੋਂ ਬਾਅਦ ਵੀ ਕੋਈ ਸ਼ੰਕੇ ਤੇ ਸਵਾਲ ਚੱਕੀ ਫਿਰਦਾ, ਫਿਰ ਤਾਂ ਸਮਝ ਲਓ ਵੀ ਦਿਮਾਗ 'ਚ ਹੀ ਗੜਬੜ ਆ, ਕਿਉਂਕਿ ਫਿਰ ਉਹ ਹਜੇ ਉਹਦੇ ਦਿਮਾਗ ਨੂੰ ਤਸੱਲੀ ਨਹੀਂ ਹੋਈ। ਕਿਉਂਕਿ ਜਿਹੜੇ ਸ਼ੰਕੇ ਜਾਂ ਸਵਾਲ ਉੱਠਦੇ ਆ ਇਹ ਦਿਲ ਚੋਂ ਉੱਠਦੇ ਆ ਵੀ ਆਹ ਗੱਲ ਕਿਵੇਂ ਹੋਈ ਆ, ਧਰਤੀ ਕਿਵੇਂ ਬਣੀ, ਉਹ ਕਿਵੇਂ ਹੋਇਆ, ਕਿਵੇਂ ਹੋਇਆ। ਤੇ ਫਿਰ ਜਦੋਂ ਬੰਦਾ ਹੌਲੀ ਹੌਲੀ ਇਹਨਾਂ ਸਵਾਲਾਂ ਦੇ ਜਵਾਬ ਆਲੇ ਦੁਆਲੇ ਚੋਂ ਲੱਭਦਾ, ਜਾਂ ਕੋਈ ਸ਼ਖਸੀਅਤ ਆਲੇ ਦੁਆਲੇ ਮਿਲਦੀ ਆ, ਜਾਂ ਕੋਈ ਕਿਤਾਬ ਲਿਟਰੇਚਰ ਪੜ੍ਹਦਾ, ਕਈ ਬਾਣੀ ਚੋਂ ਕਿਸੇ ਨੂੰ ਕਿਤੋਂ ਮਤਲਬ ਤਸੱਲੀ ਹੋਣ ਲੱਗ ਜਾਂਦੀ। ਔਰ ਹੌਲੀ ਹੌਲੀ ਜਿਹੜਾ ਹੈਗਾ ਬੰਦੇ ਦੇ ਮਨ ਦੇ ਜਿਹੜੇ ਉਹ ਸ਼ੰਕੇ ਜਾਂ ਸਵਾਲ ਹੁੰਦੇ ਆ ਉਹ ਸ਼ਾਂਤ ਹੁੰਦੇ ਜਾਂਦੇ ਆ, ਘਟਦੇ ਜਾਂਦੇ ਆ। 50 ਸਾਲ ਦੀ ਉਮਰ ਤੱਕ ਆਉਂਦਿਆਂ ਤੱਕ ਬੰਦਾ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਮੈਚਿਓਰ ਸਮਝਦਾ ਆਪਦੇ ਆਪ ਨੂੰ ਕਿ ਮੈਨੂੰ ਗੱਲਾਂ ਦੀ ਸਮਝ ਆ, ਤੇ ਕਈ ਵਾਰੀ ਹੱਸਦਾ ਵੀ ਆ ਵੀ ਉਦੋਂ ਮੈਂ ਕਿੰਨਾ ਕਮਲ ਕੁੱਟਦਾ ਹੁੰਦਾ ਸੀ। ਹੁਣ ਜੇਕਰ ਕੋਈ ਬੰਦਾ 15-20 ਸਾਲ ਦੀ ਉਮਰ ਆ, ਜਦੋਂ ਸ਼ੰਕਿਆਂ ਸਵਾਲਾਂ 'ਚ ਘਿਰਿਆ ਹੋਇਆ, ਤੇ ਜਦੋਂ ਅਜੇ ਉਹਦੀ ਤਸੱਲੀ ਹੋਈ ਨਹੀਂ, ਤੇ ਜੇਕਰ ਉਦੋਂ ਚੜ੍ਹਾਈ ਕਰ ਜਾਵੇ ਤੇ ਬਾਅਦ 'ਚ ਉਹਦੇ ਬਾਰੇ ਆਪਾਂ ਰਾਏ ਬਣਾ ਲਈਏ ਵੀ ਉਹ ਤਾਂ ਬੜਾ ਨਾਸਤਿਕ ਜਿਹਾ ਸੀ, ਬੜਾ ਐਂ ਸੀ, ਉਹ ਸੀ, ਮੈਨੂੰ ਲੱਗਦਾ ਸਰਦਾਰ ਭਗਤ ਸਿੰਘ ਬਾਰੇ ਏਦਾਂ ਦੀ ਗੜਬੜ ਹੋਈ ਆ। ਉਹ 23 ਕੁ ਸਾਲ ਦੀ ਉਮਰ ਦੇ ਵਿੱਚ ਆਪਦੀ ਜ਼ਿੰਦਗੀ ਮੁਲਕ ਤੋਂ ਦੀ ਵਾਰ ਗਿਆ, ਆਜ਼ਾਦੀ ਲਈ ਵਾਰ ਗਿਆ। ਜੇ ਉਹ ਜਿਉਂਦਾ ਰਹਿੰਦਾ, ਲੰਮੀ ਉਮਰ ਭੋਗਦਾ, ਹੋ ਸਕਦਾ ਵੱਡੀ ਉਮਰ 'ਚ ਆ ਕੇ ਕੋਈ ਉਹ ਗੁਰਸਿੱਖ ਪਿਆਰਾ ਬਣਿਆ ਹੁੰਦਾ, ਜਾਂ ਉਹਦੇ ਉੱਤੇ ਧਰਮ ਦਾ ਅਸਰ ਜਿਹੜਾ ਹੈਗਾ ਹੋਰ ਵੱਧ ਜਾਂਦਾ। ਜਿਵੇਂ ਕਿ ਗਦਰੀ ਬਾਬੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਨਾਲ ਕੁਝ ਪਲਾਂ ਦੀ, ਕੁਝ ਥੋੜੇ ਜਿਹੇ ਸਮੇਂ ਦੀ ਮੁਲਾਕਾਤ ਨੇ ਉਹਦੇ ਤੇ ਕਾਫੀ ਅਸਰ ਪਾ ਦਿੱਤਾ ਸੀ। ਹੁਣ ਸਰਦਾਰ ਭਗਤ ਸਿੰਘ ਜਿਹੜਾ ਹੈ ਉਹ ਫਿੱਟ ਬੈਠਦਾ ਕਾਮਰੇਡਾਂ ਨੂੰ ਪੂਰਾ, ਇਸ ਕਰਕੇ ਉਹ ਰਾਸ਼ਟਰਵਾਦੀ ਜਿਹੜਾ ਭਾਰਤ ਦਾ ਏਜੰਡਾ ਉਹਨੂੰ ਵੀ ਫਿੱਟ ਬੈਠਦਾ। ਉਹ ਇਸੇ ਕਰਕੇ ਸਰਦਾਰ ਭਗਤ ਸਿੰਘ ਦੇ ਬਹਾਨੇ ਸਿੱਖਾਂ ਨੂੰ ਸਤਾਇਆ ਜਾ ਸਕਦਾ, ਚੜਾਇਆ ਜਾ ਸਕਦਾ ਵੀ ਉਹ ਤੁਹਾਡਾ ਨਾਸਤਿਕ ਸੀਗਾ, ਉਹਨੇ ਆਹ ਕਿਹਾ, ਉਹ ਕਿਹਾ। ਪੰਜਾਬੀ ਬੋਲੀ ਦੇ ਖਿਲਾਫ ਵੀ ਉਹਦਾ ਇੱਕ ਜਿਹੜਾ ਪੈਂਫਲੇਟ ਜਾਂ ਲੇਖ ਮਿਲਦਾ, ਹੋਰ ਵੀ ਬੜੇ ਉਹਦੇ ਲੇਖ ਨੇ। ਮੇਰੇ ਕੋਲ ਤਾਂ ਇੱਕ ਇਹੋ ਜਿਹਾ ਲੇਖ ਵੀ ਪਿਆ ਜਿਹਦੇ ਐਂਡ ਦੇ ਉੱਤੇ, ਜਾਂ ਜਿਹਦੇ ਵਿੱਚ ਉਹਦੇ ਧਾਰਮਿਕ ਵਿਚਾਰ ਜਿਹੜੇ ਹੈਗੇ ਆ ਬੜੇ ਚੰਗੇ ਨੇ। ਉਹ ਸਾਰੇ ਗੱਲਬਾਤ ਦਾ ਭਾਵ ਮੇਰੀ ਦਾ ਇਹੀ ਆ ਕਿ ਸਰਦਾਰ ਭਗਤ ਸਿੰਘ ਜਿਹੜਾ ਹੈ ਉਹ ਉਮਰ ਦੇ ਉਸ ਦੌਰ ਵਿੱਚ ਸੀ ਜਦੋਂ ਅਜੇ ਜਿਹੜੇ ਹੈਗੇ ਆ ਉਹਦੇ ਉਹ ਵਿਚਾਰ ਜਾਂ ਉਹ ਸ਼ਖਸੀਅਤਾਂ ਨਾਲ ਉਹਦਾ ਤਾਲਮੇਲ ਨਹੀਂ ਸੀ ਬਣਿਆ, ਮਿਲ ਮਿਲਾਪ ਨਹੀਂ ਸੀ ਹੋਇਆ, ਜਦੋਂ ਜਾ ਕੇ ਅਜੇ ਬੰਦੇ ਦੇ ਪੂਰੀ ਤਰ੍ਹਾਂ ਤਸੱਲੀ ਬਖਸ਼ ਪ੍ਰਬੁੱਧ ਵਿਚਾਰ ਬਣਦੇ। ਖੈਰ, ਅੱਜ ਦਾ ਵਿਸ਼ਾ ਸਰਦਾਰ ਭਗਤ ਸਿੰਘ ਨਹੀਂ, ਸਰਦਾਰ ਕਰਤਾਰ ਸਿੰਘ ਸਰਾਭਾ
ਪਰ ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਸਰਦਾਰ ਊਧਮ ਸਿੰਘ ਸਨਾਮ ਨੂੰ ਕਾਮਰੇਡਾਂ ਨੇ ਕਾਮਰੇਡ ਬਣਾਉਣ ਦਾ ਪੂਰਾ ਜ਼ੋਰ ਲਾਇਆ ਹੋਇਆ ਤੇ ਰਾਸ਼ਟਰਵਾਦੀਆਂ ਨੇ ਵੀ ਇਹਨਾਂ ਨੂੰ ਆਪਦੇ ਨਜ਼ਰੀਏ ਤੋਂ ਆਪਦੇ ਹਿੱਤਾਂ ਲਈ ਵਰਤਣਾ ਸ਼ੁਰੂ ਕੀਤਾ ਹੋਇਆ ਵੀ ਇਹਨਾਂ ਦੀ ਸਿੱਖੀ, ਇਹਨਾਂ ਦੀ ਸਰਦਾਰੀ ਖੋਹ ਕੇ ਇਹਨਾਂ ਨੂੰ ਭਾਰਤ ਮਾਤਾ ਕੀ ਜੈ ਵਾਲੇ ਬਣਾਉਣਾ। ਪਰ ਜਿਹੋ ਜਿਹਾ ਇਹਨਾਂ ਦਾ ਜੀਵਨ ਰਿਹਾ, ਜੇਕਰ ਉਹਦੇ ਅਨੁਸਾਰ ਦੇਖੀਏ, ਜੇ ਇਹ ਤਿੰਨੇ ਸਰਦਾਰ ਸਿੱਖ ਪਰਿਵਾਰਾਂ ਦੇ ਅੱਜ ਵੀ ਜਿਉਂਦੇ ਜਾਗਦੇ ਹੁੰਦੇ ਤਾਂ ਇਹ ਇਸ ਮੌਜੂਦਾ ਇੰਡੀਅਨ ਸਟੇਟ ਸਿਸਟਮ ਦੇ ਖਿਲਾਫ ਡਟੇ ਹੋਏ ਹੁੰਦੇ। ਤੇ ਜਿਹੜੀ ਗੱਲ ਆ ਵੀ ਇਹਨਾਂ ਨੇ ਇਹ ਕਿਸੇ ਨਾ ਕਿਸੇ ਵੇਲੇ ਤਿੰਨਾਂ ਜਾਣਿਆਂ ਨੇ ਵੀ ਮੂੰਹ ਸਿਰ ਮਨਾਇਆ ਸੀ, ਘੋਣ ਮੋਣ ਹੋਏ ਸੀ। ਉਸ ਗੱਲ ਬਾਰੇ ਇਹ ਆ ਵੀ ਸਾਡੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਤੇ ਆ ਜਿਹੜੇ ਮੌਜੂਦਾ ਸੰਘਰਸ਼ ਦੇ ਬਹੁਤ ਸਾਰੇ ਇਸ ਵੇਲੇ ਦੇ ਸਾਡੇ ਹੀਰੋ ਜਿਉਂਦੇ ਜਾਂ ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਨੂੰ ਵੀ ਕਿਸੇ ਨਾ ਕਿਸੇ ਵੇਲੇ ਮੂੰਹ ਸਿਰ ਮਨਾਉਣਾ ਪਿਆ। ਖਾੜਕੂ ਲਹਿਰ ਦੌਰਾਨ ਬਹੁਤ ਸਾਰੇ ਸਿੰਘਾਂ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਸਰਕਾਰ ਜਾਰੀ ਕਰਦੀ ਹੁੰਦੀ ਸੀਗੀ, ਜਿਹਦੇ 'ਚ ਉਹਨਾਂ ਦਾ ਮੂੰਹ ਸਿਰ ਮੁੰਨਿਆ ਹੋਇਆ ਦਾ ਸਰੂਪ ਹੁੰਦਾ ਸੀ। ਤੇ ਮੈਨੂੰ ਇਤਿਹਾਸ ਦਾ ਕਿਉਂਕਿ ਖਜ਼ਾਨਾ ਇਕੱਠਾ ਕਰਨ ਦਾ ਸ਼ੌਂਕ ਆ, ਮੇਰੇ ਕੋਲੇ ਬਹੁਤ ਸਾਰੇ ਸਿੱਖ ਸੰਘਰਸ਼ ਦੇ ਯੋਧਿਆਂ ਦੀਆਂ ਇਹੋ ਜਿਹੀਆਂ ਤਸਵੀਰਾਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਸੇ ਪਲ ਮੂੰਹ ਸਿਰ ਮਨਾਇਆ ਸੀ, ਪਰ ਉਹ ਉਹਨਾਂ ਦਾ ਪੱਕਾ ਜਿਹੜਾ ਸੀਗਾ ਅਕਸ ਨਹੀਂ ਹੈ। ਜਦੋਂ ਅਸੀਂ ਭਾਈ ਜਿੰਦੇ ਸੁੱਖੇ ਦੀ ਗੱਲ ਕਰਦੇ ਹਾਂ, ਭਾਈ ਜਿੰਦੇ ਸੁੱਖੇ ਦੀ ਅਸੀਂ ਜਦੋਂ ਫੋਟੋ ਵਰਤਦੇ ਹਾਂ ਅੱਜ, ਅਸੀਂ ਉਹ ਵਰਤਦੇ ਹਾਂ ਜਿਹਦੇ ਵਿੱਚ ਉਹ ਜਿਹੜਾ ਹੈਗਾ ਚੋਲੇ ਦਮਾਲੇ ਦੇ ਨਾਲ ਨੇ। ਅਸਲੀ ਉਹਨਾਂ ਦਾ ਪ੍ਰਵਾਨਿਤ ਜਿਹੜਾ ਅਕਸ ਵਾ ਉਹ ਸਿੱਖੀ ਸਰੂਪ ਵਾਲਾ ਵਾ। ਤੇ ਜੇਕਰ ਕੋਈ ਜਿੱਦ ਫੜੇ ਕਿ ਨਹੀਂ ਜੀ, ਜਿਹੜਾ ਇਹਨਾਂ ਦਾ ਮੂੰਹ ਸਿਰ ਮੁੰਨੇ ਵਾਲਾ ਸਰੂਪ ਆ ਉਹੀ ਪ੍ਰਵਾਨਿਤ ਸਰੂਪ ਹੋਣਾ ਚਾਹੀਦਾ, ਤਾਂ ਲੋਕ ਉਹਨੂੰ ਮਾੜਾ ਮੰਨਣਗੇ। ਕਾਮਰੇਡਾਂ ਦੀ ਇਹੀ ਜਿੱਦ ਵਾ ਕਿ ਅਸੀਂ ਸਰਦਾਰ ਕਰਤਾਰ ਸਿੰਘ ਸਰਾਭਾ ਉਹਨੂੰ ਵੀ ਘੋਣ ਮੋਣ ਜਿਹੜਾ ਹੈਗਾ ਦੁਨੀਆ 'ਚ ਪ੍ਰਚਾਰਨਾ, ਅਸੀਂ ਸਰਦਾਰ ਭਗਤ ਸਿੰਘ ਨੂੰ ਵੀ ਘੋਣ ਮੋਣ ਪ੍ਰਚਾਰਨਾ, ਅਸੀਂ ਸਰਦਾਰ ਊਧਮ ਸਿੰਘ ਸਨਾਮ ਦੇ ਬਾਰੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ। ਇਹ ਜਿਹੜੀ ਜਿੱਦ ਵਾ ਕਿ ਇਹਨਾਂ ਦੀਆਂ ਪੱਗਾਂ ਲਾਉਣੀਆਂ ਨੇ। ਹੁਣ ਕਿਸੇ ਦੀ ਦਸਤਾਰ ਲਾਉਣੀ ਜਿਹੜੀ ਆ, ਇੱਥੇ ਕਾਮਰੇਡਾਂ ਦੇ ਵਿੱਚ ਇੱਕ ਕਮਿਊਨਿਸਟ ਨਕਸਲਾਈਟ ਲਹਿਰ ਆ ਜਿਹੜੀ, ਇਹਦੇ ਵਿੱਚ ਇੱਕ ਸ਼ਾਇਰ ਪੋਏਟ ਹੋਇਆ ਬੜਾ ਸਤਿਕਾਰਤ ਆ, ਸੰਤ ਰਾਮ ਉਦਾਸੀ। ਉਹਦੀ ਇੱਕ ਕਵਿਤਾ ਵਾ, ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ। ਉਹਦੇ ਵਿੱਚ ਇੱਕ ਲਾਈਨ ਆ, ਜੋ ਤੇਰੀ ਦਸਤਾਰ ਨੂੰ ਪੈਂਦੇ ਤੋੜ ਦੇ ਉਹ ਗੁੱਟ ਵੇ ਤੋੜਨ ਦਾ ਵੇਲਾ, ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ। ਹੁਣ ਜੇਕਰ ਸੰਤ ਰਾਮ ਉਦਾਸੀ ਦੇ ਹਿਸਾਬ ਨਾਲ ਦੇਖੀਏ ਤਾਂ ਜਿਹੜੇ ਲੋਕ, ਚਾਹੇ ਉਹ ਕੋਈ ਵੀ ਨੇ, ਜਿਹੜੇ ਇਹਨਾਂ ਸਰਦਾਰ ਕਰਤਾਰ ਸਿੰਘ ਸਰਾਭੇ ਦੀ ਸਰਦਾਰੀ ਖੋਹਦੇ ਆ, ਦਸਤਾਰ ਲਾਉਂਦੇ ਆ, ਸਰਦਾਰ ਊਧਮ ਸਿੰਘ ਸਨਾਮ ਦੀ ਦਸਤਾਰ ਲਾਉਂਦੇ ਆ ਜਾਂ ਸਰਦਾਰੀ ਖੋਹਦੇ ਆ, ਜਾਂ ਜਿਹੜੇ ਸਰਦਾਰ ਭਗਤ ਸਿੰਘ ਦੀ ਸਰਦਾਰੀ ਖੋਹਦੇ ਆ ਤੇ ਦਸਤਾਰ ਲਾਉਂਦੇ ਆ, ਇਹਨਾਂ ਦੇ ਤਾਂ ਫਿਰ ਗੁੱਟ ਤੋੜਨੇ ਚਾਹੀਦੇ ਆ। ਜਿਵੇਂ ਸੰਤ ਰਾਮ ਉਦਾਸੀ ਨੇ ਆਪਦੀ ਕਵਿਤਾ 'ਚ ਕਿਹਾ ਵੀ ਤੋੜ ਦੇ ਉਹ ਗੁੱਟ ਵੇ, ਜੋ ਤੇਰੀ ਦਸਤਾਰ ਨੂੰ ਪੈਂਦੇ ਤੋੜ ਦੇ ਉਹ ਗੁੱਟ ਵੇ। ਹੁਣ ਇਹਦੇ ਵਿੱਚ ਵੀ ਅੱਗੇ ਜਿਹੜੀ ਗੱਲ ਆ ਵੀ ਸਰਦਾਰ ਕਰਤਾਰ ਸਿੰਘ ਸਰਾਭਾ ਤੇ ਸਰਦਾਰ ਊਧਮ ਸਿੰਘ ਸਨਾਮ, ਇਹਨਾਂ ਨੂੰ ਤਾਂ ਬਿਲਕੁਲ ਹੀ ਜਿਵੇਂ ਇਗਨੋਰ ਕਰਨ ਤੇ ਜ਼ੋਰ ਲਾਇਆ ਹੋਇਆ ਭਾਰਤੀ ਸਟੇਟ ਸਿਸਟਮ ਦਾ, ਤੇ ਸਰਦਾਰ ਭਗਤ ਸਿੰਘ ਜ਼ਿਆਦਾ ਫਿੱਟ ਬੈਠਦਾ। ਤੇ ਇਸ ਕਰਕੇ ਬੱਬੂ ਮਾਨ ਦਾ ਜਦੋਂ ਗੀਤ ਆਇਆ ਸੀ ਬੜਾ ਚਰਚਾ 'ਚ ਕਿ ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ, ਸਾਰੀ ਆਜ਼ਾਦੀ ਕੱਲਾ ਗਾਂਧੀ ਤਾਂ ਨਹੀਂ ਲੈ ਗਿਆ। ਗਦਰੀ ਬਾਬਿਆਂ ਬਾਰੇ ਵੀ ਅੱਗੇ ਉਹਨਾਂ ਨੇ ਆਪਦੇ ਗੀਤ ਵਿੱਚ ਗੱਲ ਕੀਤੀ ਸੀ। ਸਰਦਾਰ ਭਗਤ ਸਿੰਘ ਪੂਰਾ ਫਿੱਟ ਬੈਠਦਾ ਇੰਡੀਅਨ ਸਟੇਟ ਨੂੰ, ਸਰਦਾਰ ਭਗਤ ਸਿੰਘ ਪੂਰਾ ਫਿੱਟ ਬੈਠਦਾ ਆ ਜਿਹੜੇ ਪੰਜਾਬੀ ਕਾਮਰੇਡ ਨੇ। ਅੱਛਾ, ਇੱਥੇ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ, ਕਈ ਜਿਹੜੇ ਸਾਡੇ ਪੰਜਾਬ ਤੋਂ ਪਰਾਂ ਬੈਠੇ ਭੈਣ ਭਰਾਵਾ ਜਿਨ੍ਹਾਂ ਦਾ ਪੰਜਾਬ ਨਾਲ ਸਿੱਧਾ ਵਾਹ ਵਾਸਤਾ ਨਹੀਂ ਪਿਆ ਹੋਇਆ, ਉਹ ਸਮਝਦੇ ਆ ਵੀ ਖਨੀ ਇਹ ਲੋਕ ਜਿਹੜੇ ਪੰਜਾਬ ਦੇ ਸਿੱਖ ਨੇਗੇ ਇਹ ਕਾਮਰੇਡਾਂ ਨੂੰ ਇਉਂ ਕਿਉਂ ਕਹਿੰਦੇ ਆ ਵੀ ਕਾਮਰੇਡ ਤਾਂ ਬੜੇ ਵਧੀਆ ਹੁੰਦੇ ਆ, ਕਾਮਰੇਡ ਲੋਕਾਂ ਲਈ ਲੜਦੇ ਆ, ਕਾਮਰੇਡ ਆ ਹੁੰਦੇ ਆ, ਉਹਦਾ ਬੜੀਆਂ ਸਾਨੂੰ ਵੀ ਕਈ ਫੋਨ ਤੇ ਗੱਲਾਂ ਇਸ ਤਰ੍ਹਾਂ ਕਰਦੇ। ਪਰ ਹਕੀਕਤ ਵਿੱਚ ਉਹਨਾਂ ਨੇ ਪੰਜਾਬੀ ਕਾਮਰੇਡ ਦੇਖੇ ਹੀ ਨਹੀਂ। ਪੰਜਾਬੀ ਕਾਮਰੇਡ ਦਾ ਮਤਲਬ ਹੁੰਦਾ ਬਈ ਪੁੱਠੇ ਚੱਜ ਕਰਨੇ, ਲੋਕਾਂ ਨੂੰ ਦੁਖੀ ਕਰਨਾ, ਸਤਾਉਣਾ ਤੇ ਆਪਣੀ ਗੱਲ ਨੂੰ ਹਮੇਸ਼ਾ ਪ੍ਰਮੁੱਖ ਰੱਖਣਾ ਤੇ ਕਿਸੇ ਦੀ ਸੁਣਨੀ ਨਹੀਂ, ਬੀੜੀਆਂ ਪੀਣ ਲਾਉਣਾ, ਸਿੱਖਾਂ ਦੇ ਮੁੰਡਿਆਂ ਨੂੰ ਸਿੱਖੀ ਤੋਂ ਬਾਗੀ ਕਰਨਾ, ਲੋਕਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਨਾ, ਲੋਕਾਂ ਦੇ ਧਰਮ ਦੀ ਖਿੱਲੀ ਉਡਾਉਣੀ, ਲੋਕਾਂ ਦੀਆਂ ਰਵਾਇਤਾਂ ਪਰੰਪਰਾਵਾਂ ਜਿਹੜਾ ਵਿਰਸਾ ਜਿਹੜਾ ਸੱਭਿਆਚਾਰ ਆ ਹਰ ਚੀਜ਼ ਦੇ ਖਿਲਾਫ ਬੋਲਣਾ ਤੇ ਸਿੱਖੀ ਅਤੇ ਸਿੱਖਾਂ ਦੇ ਹਰੇਕ ਦੁਸ਼ਮਣ ਦਾ ਸਾਥ ਦੇਣਾ। ਸਾਡੇ ਕੋਲੇ ਜਿਹੜੇ ਪੰਜਾਬ 'ਚ ਕਾਮਰੇਡ ਨੇ ਉਹ ਤਾਂ ਆਹ ਗੁਣਾਂ ਨਾਲ ਲੈਸ ਨੇ, ਆ ਉਹਨਾਂ ਦੇ ਗੁਣ ਹੁੰਦੇ ਆ। ਜਿਹੜਾ ਵੀ ਕਾਮਰੇਡ ਆ ਉਹਨੇ ਸਿੱਖਾਂ ਦੇ ਮਸਲਿਆਂ 'ਚ ਟੰਗ ਨਜਾਇਜ਼ ਫਸਾਉਣੀ ਆ, ਸਿੱਖਾਂ ਦੇ ਧਾਰਮਿਕ ਵਿਸ਼ਵਾਸ ਦੀ ਖਿੱਲੀ ਉਡਾਉਣੀ ਆ। ਤੇ ਜਿਹੜਾ ਵੀ ਕੋਈ ਡੇਰਾ ਸਰਸੇ ਵਾਲੇ ਜੇਕਰ ਸਾਡੇ ਇਸ਼ਟ ਦੀ ਬੇਅਦਬੀ ਕਰਨ, ਡੇਰਾ ਸਰਸੇ ਵਾਲੇ ਸਾਡੇ ਧਾਰਮਿਕ
ਜਿਹੜੇ ਸਾਡੇ ਜਜ਼ਬਾਤ ਨੇ ਉਹਨਾਂ ਨੂੰ ਲਾਗੂ ਲਾਉਣ ਤੇ ਜੇ ਸਿੱਖ ਉਹਦਾ ਵਿਰੋਧ ਕਰਨ ਤੇ ਡੇਰਾ ਸਰਸਾ ਦੀ ਸਪੋਰਟ ਕਰਨ ਲਈ ਪੰਜਾਬ ਦੇ ਕਾਮਰੇਡਾਂ ਨੇ ਕੋਈ ਨਾ ਕੋਈ ਰਾਹ ਲੱਭ ਲੈਣਾ। ਜਿਵੇਂ ਅਨਿਲ ਅਰੋੜਾ ਲੁਧਿਆਣੇ ਦੇ ਵਿੱਚ ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਬਹੁਤ ਨੀਚ ਗੱਲ ਕੀਤੀ ਤੇ ਸਾਰਾ ਪੰਥ ਉਹਦੀ ਗ੍ਰਿਫਤਾਰੀ ਲਈ ਔਰ ਬਹੁਤ ਸਾਰੇ ਹਿੰਦੂ ਵੀ ਉਹਦੀ ਗ੍ਰਿਫਤਾਰੀ ਲਈ ਜਿਹੜੇ ਹੈਗੇ ਆ ਯਤਨਸ਼ੀਲ ਨੇ ਕਿ ਹੋਣੀ ਚਾਹੀਦੀ ਹੈ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਹਦੇ ਵਰਗਿਆਂ ਹੋਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਦੋ ਤੇ ਹੋਰਾਂ ਤੇ ਵੀ ਪਰਚੇ ਦਰਜ ਹੋਏ ਆ। ਪਰ ਜਿਹੜੇ ਪੰਜਾਬੀ ਕਾਮਰੇਡ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅਨਿਲ ਅਰੋੜੇ ਦਾ ਜਿਹੜਾ ਹੈਗਾ ਪੱਖ ਉਹ ਪੂਰਨ ਦਾ ਰਾਹ ਲੱਭਣਗੇ। ਉਹ ਕਦੇ ਵੀ ਸਿੱਖ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਨਗੇ। ਜਿਵੇਂ ਖਾੜਕੂ ਲਹਿਰ ਦੌਰਾਨ ਪੰਜਾਬੀ ਕਾਮਰੇਡਾਂ ਦਾ ਇਹੀ ਫੰਡਾ ਸੀਗਾ ਵੀ ਅਸੀਂ ਤਾਂ ਜੀ ਜ਼ਬਰ ਦੇ ਵਿਰੋਧ ਚਾਹੇ ਉਹ ਜ਼ਬਰ ਕੋਈ ਵੀ ਕਰੇ। ਹੁਣ ਉਹਨਾਂ ਨੂੰ ਕੌਣ ਸਮਝਾਵੇ ਵੀ ਜਿਹੜਾ ਹਕੂਮਤ ਵਾ ਉਹ ਜ਼ਬਰ ਕਰ ਰਹੀ ਆ, ਸਿੱਖ ਉਹਦੇ ਵਿਕਟਮ ਨੇ ਤੇ ਸਿੱਖ ਆਪਦੀ ਜਾਨ ਮਾਲ ਦੀ ਰਾਖੀ ਲਈ, ਆਪਦੇ ਹੱਕਾਂ ਦੀ ਰਾਖੀ ਲਈ, ਇਨਸਾਫ ਲਈ ਲੜ ਰਹੇ ਨੇ। ਸੋ ਜਿਹੜਾ ਜ਼ੁਲਮ, ਜਿਹੜਾ ਜ਼ਬਰ ਵਾ ਉਹ ਤਾਂ ਸਟੇਟ ਕਰ ਰਹੀ ਆ, ਪਰ ਸਟੇਟ ਦੇ ਹੱਥ ਚੋਕੇ ਬਣ ਕੇ, ਸਟੇਟ ਤੋਂ ਅਸਲਾ ਲੈ ਕੇ, ਸਿੱਖ ਜੁਝਾਰੂਆਂ ਦੇ ਖਿਲਾਫ ਬੋਲ ਕੇ, ਪਹਿਲਾਂ ਮਾਹੌਲ ਕ੍ਰੀਏਟ ਕਰਕੇ ਫਿਰ ਉਹਨਾਂ ਨਾਲ ਭਿੜਨ ਦਾ ਇਹਨਾਂ ਨੇ ਜਿਹੜਾ ਹੈਗਾ ਪੂਰਾ ਉਸ ਦੌਰ ਵਿੱਚ ਕਬਲ ਕੁੱਟਿਆ। ਸੋ ਇਸ ਵੇਲੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਜਿਹੜੀ ਬਿਰਤੀ ਪੰਜਾਬੀ ਕਾਮਰੇਡਾਂ ਦੀ ਆ ਉਹਦੀ ਕਰਕੇ ਸਾਨੂੰ ਬੜਾ ਔਖਾ ਜਿਹਾ ਲੱਗਦਾ ਜਦੋਂ ਅਸੀਂ ਕਹਿੰਦੇ ਆ ਪੰਜਾਬੀ ਕਾਮਰੇਡ। ਉਹਦੇ ਅਰਥ ਹੋਰ ਨੇ। ਜਦੋਂ ਕਾਮਰੇਡ ਕਿਹਾ ਜਾਵੇਗਾ ਉਹਦੇ ਅਰਥ ਹੋਣਗੇ ਜਿਹੜੇ ਦੁਨੀਆ ਭਰ 'ਚ ਕਾਮਰੇਡ ਹੁੰਦੇ ਆ ਵੀ ਬੜੇ ਚੰਗੇ ਨੇ, ਜੇ ਆ ਬੋ ਆ। ਹੁਣ ਜਿਹੜੇ ਮਾਓਵਾਦੀ ਜਾਂ ਨਕਸਲਾਈਟ ਜਾਂ ਹੋਰ ਪਰਾਂ ਬੈਠੇ ਲੋਕ ਨੇ ਉਹ ਜਦੋਂ ਜ਼ਬਰ ਜ਼ੁਲਮ ਖਿਲਾਫ ਲੜ ਰਹੇ ਨੇ ਉਦੋਂ ਵੀ ਪੰਜਾਬੀ ਕਾਮਰੇਡ ਜਿਹੜੇ ਨੇ ਉਹਨਾਂ ਦੀ ਹਮਾਇਤ ਜਾਂ ਸਪੋਰਟ ਵਿੱਚ ਕੋਈ ਗੱਲ ਨਹੀਂ ਕਰਦੇ। ਪੰਜਾਬ ਦੇ ਸਿੱਖਾਂ ਦੇ ਹੱਕਾਂ ਲਈ ਲੜਨ ਵਾਲਿਆਂ ਦੇ ਬਾਰੇ ਤਾਂ ਇਹਨਾਂ ਦੀ ਗੱਲ ਹੀ ਬੜੀ ਦੂਰ ਦੀ ਆ। ਔਰ ਅਗਲੀ ਗੱਲ ਇਹ ਵੀ ਹੈਗੀ ਆ ਕਿ ਇਸ ਵਿਚਾਰਧਾਰਾ ਨੇ ਜਿਹੜੀ ਪੰਜਾਬੀ ਕਾਮਰੇਡਾਂ ਦੀ ਵਿਚਾਰਧਾਰਾ, ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਸੇ ਨਾ ਕਿਸੇ ਮੌਕੇ ਜਾ ਕੇ ਜਦੋਂ ਉਹਨਾਂ ਨੂੰ ਸਮਝ ਲੱਗੀ ਗੱਲ ਦੀ, ਉਹ ਫਿਰ ਜਦੋਂ ਮੁੜ ਕੇ ਇੱਧਰ ਨੂੰ ਆਏ, ਸਿੱਖੀ ਵਾਲੇ ਪਾਸੇ ਆਏ, ਪੰਥ ਵਾਲੇ ਪਾਸੇ ਆਏ, ਉਹਨਾਂ ਨੇ ਮੱਲਾਂ ਵੀ ਬੜੀਆਂ ਵੱਡੀਆਂ ਮਾਰੀਆਂ ਤੇ ਸਾਰੇ ਜਿਹੜੇ ਰਾਜ ਨੇ ਪੰਜਾਬੀ ਕਾਮਰੇਡਾਂ ਦੇ ਉਹ ਵੀ ਖੋਲੇ। ਜਿਵੇਂ ਰਾਜਵਿੰਦਰ ਸਿੰਘ ਰਾਹੀ ਆ, ਉਹਦੀਆਂ ਲਿਖਤਾਂ, ਉਹਦੀਆਂ ਕਿਤਾਬਾਂ ਨੇ ਪੰਜਾਬੀ ਕਾਮਰੇਡਾਂ ਨੂੰ ਬੜੀ ਬਿਪਤਾ ਪਾਈ। ਉਹਦੇ 'ਚ ਸਾਰੇ ਗੱਲ ਦੱਸੀ ਕਿ ਇਹ ਕੀ ਕਰਦੇ। ਇਵੇਂ ਸਰਦਾਰ ਅਜਮੇਰ ਸਿੰਘ ਨੇ, ਉਹ ਵੀ ਇਹਨਾਂ ਵਿੱਚੋਂ ਆਏ ਨੇ। ਇਵੇਂ ਹੀ ਭਾਈ ਜਸਵੰਤ ਸਿੰਘ ਖਾਲੜਾ, ਉਹ ਵੀ ਕਿਸੇ ਵੇਲੇ ਇਸ ਜਿਹੜੀ ਲਹਿਰ ਆ ਇਹਦੇ ਸਮਰਥਕ ਸੀਗੇ। ਹੋਰ ਬਹੁਤ ਜ਼ਿਆਦਾ ਸਿੱਖ ਸੰਘਰਸ਼ ਵਿੱਚ ਇਹੋ ਜਿਹੇ ਲੋਕ ਸੀਗੇ ਜਿਨ੍ਹਾਂ ਨੇ ਕਿਸੇ ਵੇਲੇ ਇਹਨਾਂ ਦੀ ਇਸ ਲਹਿਰ ਦਾ ਜਿਹੜਾ ਸੀਗਾ, ਕਿਉਂਕਿ ਜਦੋਂ ਕੋਈ ਬੰਦਾ ਜਵਾਨ ਹੋ ਰਿਹਾ ਹੁੰਦਾ ਉਹਨੂੰ ਜਦੋਂ ਸਮਝ ਆ ਗਈ ਉਦੋਂ ਉਹਨਾਂ ਨੇ ਕਾਮਰੇਡੀ ਦਾ ਸਾਥ ਛੱਡ ਦਿੱਤਾ। ਸੋ ਇਹ ਜਿਹੜੇ ਲੋਕ ਨੇ ਪੰਜਾਬੀ ਕਾਮਰੇਡ, ਇਹ ਹਮੇਸ਼ਾ ਹੀ ਸਿੱਖ ਹਿੱਤਾਂ, ਸਿੱਖ ਜਜ਼ਬਾਤਾਂ ਦੇ ਉਲਟ ਚੱਲਦੇ ਆ। ਅੱਜ ਕੱਲ ਇਹਨਾਂ ਨੂੰ ਇਹ ਬੜਾ ਫਤੂਰ ਚੜਿਆ ਹੋਇਆ ਵੀ ਆਪਾਂ ਜਿਹੜੇ ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ ਤੇ ਸਰਦਾਰ ਊਧਮ ਸਿੰਘ ਆ, ਇਹਨਾਂ ਦੀ ਸਰਦਾਰੀ ਖੋਣੀ ਆ, ਇਹਨਾਂ ਦਾ ਮੂੰਹ ਸਰ ਮੁੰਨੇ ਵਾਲਾ ਅਕਸਾ ਜਿਹੜਾ ਉਹ ਦੁਨੀਆ 'ਚ ਪ੍ਰਚਲਿਤ ਕਰਨਾ। ਅੱਜ ਜਦੋਂ ਸਰਦਾਰ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ, ਇਹਨਾਂ ਨੇ ਥਾਂ ਥਾਂ ਦੇ ਉੱਤੇ ਆਪਣੇ ਢੰਗ ਤਰੀਕਿਆਂ ਨਾਲ ਉਹਦੇ ਜਿਹੜੇ ਪੋਸਟਰ ਜਾਂ ਫੋਟੋਆਂ ਰਿਲੀਜ਼ ਕੀਤੀਆਂ ਸਰਦਾਰ ਕਰਤਾਰ ਸਿੰਘ ਸਰਾਭੇ ਦੀਆਂ, ਉਹ ਘੋਣ-ਮੋਣ ਕੀਤੀਆਂ ਤੇ ਜਿਹਦੀ ਕਰਕੇ ਸਿੱਖਾਂ ਦੇ ਵਿੱਚ ਬਹੁਤ ਭਾਰੀ ਰੋਸ ਜਾਗਿਆ। ਆਮ ਲੋਕਾਂ ਨੇ ਵੀ ਬੜਾ ਵਿਰੋਧ ਕੀਤਾ ਤੇ ਇਸ ਗੱਲ ਦੇ ਉੱਤੇ ਇਹਨਾਂ ਦਾ ਜਿਹੜਾ ਵਿਰੋਧ ਆ ਉਹ ਬਿਲਕੁਲ ਜਾਇਜ਼ ਹੋ ਰਿਹਾ, ਕਿਉਂਕਿ ਕਿਸੇ ਸ਼ਖਸੀਅਤ ਦਾ ਜਿਹੜਾ ਸਤਿਕਾਰ ਆ ਉਹ ਉਹਦੀ ਦਸਤਾਰ ਸਜਾਉਣ 'ਚ ਹੁੰਦਾ, ਉਹਦੀ ਦਸਤਾਰ ਲਾਉਣ ਵਿੱਚ ਨਹੀਂ ਹੁੰਦਾ। ਇਹ ਬਿਲਕੁਲ ਸੱਚ ਆ ਕਿ ਭਾਈ ਜਿੰਦੇ ਸੁੱਖੇ ਨੇ ਵੀ ਕਿਸੇ ਵੇਲੇ ਜਿਹੜਾ ਘੋਣ-ਮੋਣ ਹੋਏ ਸੀ, ਹੋਰ ਵੀ ਬੜੇ ਸਿੰਘ ਹੋਏ ਸੀ, ਪਰ ਉਹਨਾਂ ਦਾ ਅਕਸ ਅਸੀਂ ਦਾੜੇ ਕੇਸ ਵਾਲਾ ਤੇ ਦਸਤਾਰ ਵਾਲਾ ਜਿਹੜਾ ਹੈਗਾ ਉਹ ਪ੍ਰਵਾਨ ਕਰਦੇ। ਇਵੇਂ ਹੀ ਭਾਈ ਕਰਤਾਰ ਸਿੰਘ ਸਰਾਭੇ ਦਾ ਅਕਸ ਆ ਜਿਹੜਾ ਉਹ ਦਸਤਾਰ ਵਾਲਾ ਤੇ ਦਾੜੇ ਵਾਲਾ ਜਿਹੜਾ ਹੈਗਾ ਉਹ ਪ੍ਰਵਾਨ ਆ। ਹੁਣ ਇੱਕ ਪਾਸੇ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਜਿਹੜੇ 19 ਸਾਲ ਦੀ ਉਮਰ ਵਿੱਚ, ਜਦੋਂ 19 ਸਾਲ ਦੇ ਮੁੰਡਿਆਂ ਕੁੜੀਆਂ ਬਾਰੇ ਅੱਜ ਆਪਾਂ ਦੇਖਦੇ ਆ, ਉਹਨਾਂ ਦੇ ਰੰਗ ਰੂਪ ਹੀ ਹੋਰ ਨੇ, ਉਹਨਾਂ ਦੀ ਸੋਚ ਹੀ ਹੋਰ ਆ। ਅੱਜ ਦੇ ਮੀਡੀਆ ਨੇ ਭਾਰਤੀ ਹਕੂਮਤੀ ਤੰਤਰ ਦੇ ਸਾਰਾ ਜਿਹੜਾ ਮਾਹੌਲ ਬਣਾਇਆ ਹੋਇਆ ਗਾਉਣ ਵਾਲਿਆਂ ਰਾਹੀਂ, ਫਿਲਮਾਂ ਰਾਹੀਂ, ਅੱਜ ਦੇ ਮੁੰਡੇ ਕੁੜੀਆਂ ਨੂੰ ਤਾਂ ਉਹਨਾਂ ਨੇ ਆਸ਼ਕੀ ਤੇ ਹੋਰ ਜਿਹੜੇ ਪੁੱਠੇ ਚੱਜ ਆ ਉਸ ਪਾਸੇ ਲਾਇਆ। ਪਰ 18-19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਉਹ ਸਾਰਾ ਕੁਝ ਕਰਾ ਕੇ ਫਾਂਸੀ ਵੀ ਚੜ੍ਹ ਗਏ। ਇਹ ਇਸ ਗਦਰ ਲਹਿਰ ਦੇ ਹੀਰੋ ਦਾ ਕਮਾਲ ਆ ਕਿ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਬਾਬਾ ਸੋਹਣ ਸਿੰਘ ਭਕਨੇ ਵਰਗੇ ਬੜੀ ਉਮਰਾਂ ਦੇ ਸੀ,
ਇਹ ਸਾਰੇ ਉਹਦੀ ਜਰਨੈਲੀ ਨੂੰ ਮੰਨਦੇ ਸੀ, ਉਹਦਾ ਸਤਿਕਾਰ ਕਰਦੇ ਸੀ। ਇੱਥੋਂ ਤੱਕ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਉਹ ਭਾਈ ਕਰਤਾਰ ਸਿੰਘ ਸਰਾਭੇ ਦੇ ਅੰਗ ਸੰਗ ਨਾਲ ਉਹਦੇ ਵਿਚਰੇ, ਤੇ ਭਾਈ ਕਰਤਾਰ ਸਿੰਘ ਸਰਾਭਾ ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦੋਨਾਂ ਇੰਨੇ ਨੇੜੇ ਸੀ ਇੱਕ ਦੂਜੇ ਦੇ ਕਿ ਜਿਹੜੀ ਗਦਰ ਲਹਿਰ ਦੀ ਸਭ ਤੋਂ ਅਹਿਮ ਘਟਨਾ ਫਿਰੋਜ਼ਪੁਰ ਛਾਉਣੀ ਦੇ ਮੂਹਰੇ ਗਦਰ ਉਸ ਦਿਨ ਕਰਨਾ ਸੀਗਾ, ਉਹ ਗਦਰ ਫੇਲ ਹੋ ਗਿਆ, ਉਹ ਇੱਕ ਵੱਖਰੀ ਗੱਲ ਆ ਕਿਵੇਂ ਹੋਇਆ। ਪਰ ਉਸ ਦਿਨ ਵੀ ਭਾਈ ਕਰਤਾਰ ਸਿੰਘ ਸਰਾਭਾ ਨੇ ਇਹ ਸੋਚਿਆ ਕਿ ਜਿਹੜਾ ਜਥਾ ਭਾਈ ਰਣਧੀਰ ਸਿੰਘ ਨਾਰੰਗਵਾਲ ਦੇ ਨਾਲ ਆਊਗਾ ਮੈਂ ਉਹਦੇ ਨਾਲ ਮਿਲ ਕੇ ਇੱਥੇ ਕਾਰਵਾਈ ਜਿਹੜੀ ਆ ਉਹ ਕਰਾਂਗਾ। ਪਰ ਕਾਮਰੇਡਾਂ ਦਾ ਕੀ ਹਾਲ ਆ ਵੀ ਸੋਹਣ ਸਿੰਘ ਜੋਸ਼ ਨੇ ਜਿਹੜਾ ਗਦਰ ਲਹਿਰ ਦਾ ਇਤਿਹਾਸ ਲਿਖਿਆ ਨਾ, ਉਹਦੇ ਚ ਭਾਈ ਰਣਧੀਰ ਸਿੰਘ ਨਾਰੰਗਵਾਲ ਅੱਖਰ ਹੀ ਨਹੀਂ ਲਿਖਿਆ। ਹੋਰ ਗੁਰਚਰਨ ਸਿੰਘ ਸੈਂਸਰਾ ਵਾ, ਹੋਰ ਬੜੇ ਲਿਖਾਰੀ ਨੇ, ਇਹਨਾਂ ਕਾਮਰੇਡਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਬਈ ਸਾਰੇ ਗਦਰ ਲਹਿਰ ਨੂੰ ਅਸੀਂ ਕਾਮਰੇਡਾਂ ਦੀ ਲਹਿਰ ਬਣਾਉਣਾ, ਕਾਮਰੇਡਾਂ ਦੀ, ਨਾਸਤਕਾਂ ਦੀ, ਸਿੱਖੀ ਦੇ ਦੁਸ਼ਮਣਾਂ ਦੀ ਲਹਿਰ ਬਣਾਉਣਾ। ਤੇ ਹੁਣ ਬਾਕੀ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਦਾ ਤਾਂ ਹੋ ਸਕਦਾ ਕਿਸੇ ਨਾ ਕਿਸੇ ਤਰੀਕੇ ਨਾਲ ਘੋਲ ਮੋਲ ਜਾ ਕਰਕੇ ਵੀ ਦੇਖੋ ਜੀ ਭਾਈ ਕਰਤਾਰ ਸਿੰਘ ਸਰਾਭਾ ਦੀ ਆਹ ਫੋਟੋ ਦੇਖ ਲਓ, ਇਹਦਾ ਮੂੰਹ ਸਿਰ ਮੁੰਨਿਆ ਹੋਇਆ, ਇਦਾਂ ਦੀਆਂ ਜਿਵੇਂ ਭਾਈ ਆਪਣੇ ਭਗਤ ਸਿੰਘ ਦੇ ਬਾਰੇ, ਸਰਦਾਰ ਭਗਤ ਸਿੰਘ ਬਾਰੇ ਇਹਨਾਂ ਨੇ ਬਣਾਤਾ ਵੀ ਉਹ ਕਾਮਰੇਡ ਆ। ਪਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦਾ ਕਾਮਰੇਡੀਕਰਨ ਕਰਨਾ ਔਖਾ, ਕਿਉਂਕਿ ਉਹਨਾਂ ਦਾ ਬਾਣੇ ਵਾਲਾ ਸੁੰਦਰ ਸਰੂਪ, ਉੱਪਰ ਇੱਥੇ ਦਸਤਾਰ ਤੇ ਸੋਹਣਾ ਖੰਡਾ ਲੱਗਿਆ ਹੁੰਦਾ। ਸੋ ਇਸ ਗੱਲ ਦੇ ਵਿੱਚ ਜਿਹੜੇ ਕਾਮਰੇਡ ਨੇ ਉਹਨਾਂ ਨੇ ਕੀ ਫੰਡਾ ਖੇਡਿਆ ਵੀ ਆਪਾਂ ਜਿਹੜੀਆਂ ਕਿਤਾਬਾਂ ਲਿਖਣੀਆਂ ਉਹ ਚ ਭਾਈ ਰਣਧੀਰ ਸਿੰਘ ਨਾਰੰਗਵਾਲ ਦਾ ਜ਼ਿਕਰ ਹੀ ਨਾ ਕਰੋ। ਹੁਣ ਇੱਕ ਪਾਸੇ ਤਾਂ ਉਹ ਐਡੀ ਅਹਿਮ ਸ਼ਖਸੀਅਤ ਆ ਕਿ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਫਿਰੋਜ਼ਪੁਰ ਛਾਉਣੀ ਵਾਲੀ ਮੇਨ ਜਿਹੜੀ ਇਸ ਮੁੱਖ ਘਟਨਾ ਵਾਪਰਨੀ ਸੀਗੀ ਇਸ ਗਦਰ ਦੀ, ਉੱਥੇ ਉਹਨਾਂ ਨੂੰ ਨਾਲ ਰੱਖਦੇ ਆ। ਜਾਣੀ ਕਿ ਜਿਵੇਂ 1984 ਮੌਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਾਲ ਤਖਤ ਸਾਹਿਬ ਦੇ ਉੱਤੇ ਜੂਝਦੇ ਆ, ਸ਼ਹੀਦ ਹੁੰਦੇ ਆ। ਜੇਕਰ ਕੋਈ ਘੱਲੂ ਘਾਰੇ ਦਾ ਜੂਨ 84 ਦਾ ਕੋਈ ਕਿਤਾਬ ਲਿਖੇ ਜਾਂ ਕੋਈ ਲੇਖ ਲਿਖੇ ਤੇ ਉਹ ਕਵੇ ਕਿ ਮੈਂ ਸੰਤ ਭਿੰਡਰਾਂ ਵਾਲੇ ਦਾ ਜ਼ਿਕਰ ਨਹੀਂ ਕਰਨਾ, ਤਾਂ ਉਹ ਕਿਹੋ ਜਿਹੀ ਲਿਖਤ ਬਣੂਗੀ। ਉਵੇਂ ਦੀਆਂ ਲਿਖਤਾਂ, ਉਵੇਂ ਦੀਆਂ ਕਿਤਾਬਾਂ ਕਾਮਰੇਡਾਂ ਨੇ ਪਿਛਲੇ ਦੌਰ ਵਿੱਚ ਬੜੀਆਂ ਲਿਖੀਆਂ ਨੇ, ਜਿਹਦੇ ਵਿੱਚ ਜਾਂ ਤਾਂ ਭਾਈ ਰਣਧੀਰ ਸਿੰਘ ਨਾਰੰਗਵਾਲ ਬਿਲਕੁਲ ਅੱਖਰ ਹੀ ਨਹੀਂ ਲਿਖਿਆ। ਕਿੱਡੀ ਬੇਹਯਾਈ ਆ ਕਿ ਅੱਖਰ ਹੀ ਨਹੀਂ ਲਿਖਣਾ, ਇਹ ਸ਼ਬਦ ਹੀ ਨਹੀਂ ਲਿਖਣਾ, ਤਾਂ ਕਿ ਭਾਈ ਰਣਧੀਰ ਸਿੰਘ ਨਾਰੰਗਵਾਲ ਦੇ ਕਰਕੇ ਸਾਡਾ ਸਾਰਾ ਜਿਹੜਾ ਇਸ ਲਹਿਰ ਨੂੰ ਕਾਮਰੇਡਾਂ ਦੀ ਲਹਿਰ ਬਣਾਉਣ ਦਾ ਪ੍ਰੋਜੈਕਟ ਆ ਉਹ ਖਤਰੇ 'ਚ ਪੈਂਦਾ। ਸੋ ਇੱਕ ਤਾਂ ਇਹ ਆ, ਦੂਜਾ ਕਈਆਂ ਨੇ ਜੇ ਮਜਬੂਰੀ ਬਸ ਲਿਖਣਾ ਲਿਖ ਹੀ ਦਿੱਤਾ ਤਾਂ ਭਾਈ ਰਣਧੀਰ ਸਿੰਘ ਨਾਰੰਗਵਾਲ ਲਿਖਣ ਦੀ ਥਾਂ ਤੇ ਭਾਈ ਰਣਧੀਰ ਸਿੰਘ ਲਿਖ ਕੇ ਸਾਰਤਾ ਵੀ ਪਤਾ ਹੀ ਨਾ ਲੱਗੇ ਵੀ ਇਹ ਉਸ ਸ਼ਖਸੀਅਤ ਦਾ ਜ਼ਿਕਰ ਆ ਜਿਹਨੂੰ ਖਾਲਸਾ ਪੰਥ ਜਿਹੜਾ ਹੈ ਅਖੰਡ ਕੀਰਤਨੀ ਜਥੇ ਦੇ ਮੁਖੀ ਦੇ ਤੌਰ ਤੇ ਅੱਗੇ ਉਹਦੇ ਵਿੱਚੋਂ ਫਿਰ ਬੱਬਰ ਖਾਲਸਾ ਮੌਜੂਦਾ ਸੰਘਰਸ਼ ਵਿੱਚ ਨਿਕਲਿਆ, ਜਾਂ ਉਹ ਜਿਹੜੀ ਇੱਕ ਇਹੋ ਜਿਹੀ ਨਾਮ ਬਾਣੀ ਦੇ ਰਸੀਆਂ ਦੀ ਇੱਕ ਇਹੋ ਜਿਹੀ ਧਿਰ ਸੀ ਜਿਹਨੇ ਬਹੁਤ ਵੱਡਾ ਕੌਮ ਨੂੰ ਗੁਰਮਤਿ ਚਿੰਤਨ ਵਜੋਂ ਵੀ ਬੜੀ ਵੱਡੀ ਇੱਕ ਦੇਣ ਆ। ਤਾਂ ਉਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦਾ ਕਿਸੇ ਨੂੰ ਪਤਾ ਹੀ ਨਾ ਲੱਗੇ ਏਦਾਂ ਉਹਦੀ ਇਸ ਤਰ੍ਹਾਂ ਜ਼ਿਕਰ ਕਰੋ। ਇਹ ਵੀ ਹਰਕਤਾਂ ਜਿਹੜੀਆਂ ਨੇ ਕਾਮਰੇਡਾਂ ਨੇ ਕੀਤੀਆਂ ਨੇ। ਪਰ ਸ਼ੁਕਰ ਹੈ ਕਿ ਸਾਡੇ ਕੋਲ ਇਹੋ ਜਿਹੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਇਹਨਾਂ ਦਾ ਕਾਮਰੇਡਾਂ ਦਾ ਇਹ ਸਾਰਾ ਪਾਜ ਖੋਲ ਦਿੱਤਾ ਕਿ ਕਿਵੇਂ ਇਹ ਲੋਕ ਜਿਹੜੇ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਨੂੰ ਕਾਮਰੇਡ ਨਾ ਬਣਾ ਸਕਣ ਦੀ ਮਜਬੂਰੀ ਕਰਕੇ ਵੀ ਉਹਨੂੰ ਆਪਾਂ ਬਣਾ ਨਹੀਂ ਸਕਦੇ ਕਾਮਰੇਡ, ਇਹ ਉਹਦਾ ਜ਼ਿਕਰ ਹੀ ਕਰਨਾ ਛੱਡ ਰਹੇ ਨੇ। ਕਿਵੇਂ ਇਹ ਸਾਰੇ ਗਦਰੀਆਂ ਨੂੰ ਕਾਮਰੇਡ ਬਣਾਈ ਜਾਂਦੇ ਨੇ, ਹਾਲਾਂਕਿ ਜੇਲ੍ਹ ਚਿੱਠੀਆਂ ਕਿਤਾਬ ਪੜ੍ਹ ਲਓ ਜਾਂ ਹੋਰ ਹਰ ਥਾਂ ਦੇ ਉੱਤੇ ਸਾਫ਼ ਦਿਖਦਾ ਕਿ ਇਹ ਜਿਹੜੇ ਸੀਗੇ ਜੇਲ੍ਹਾਂ 'ਚ ਗਏ ਆ ਸਾਰੇ ਗਦਰੀ ਬਾਬੇ, ਇਹ ਨਾਮ ਬਾਣੀ ਵਾਲੇ, ਕਸ਼ਹਿਰਿਆਂ ਵਾਲੇ ਤੇ ਬਾਣੀ ਵਾਲੇ ਸੀਗੇ। ਇਸ ਚੀਜ਼ ਦੇ ਵਿੱਚ ਇਹਨਾਂ ਲੋਕਾਂ ਨੇ ਜੋ ਕੁਝ ਬੀਤੇ ਦੌਰ 'ਚ ਕੀਤਾ ਉਹਦੇ ਬਾਰੇ ਜੇ ਆਪਾਂ ਦੇਖੀਏ ਤਾਂ ਜਿਹੜਾ ਸਚਿੰਦਰ ਨਾਥ ਸਾਹਨੇਵਾਲ ਆ ਉਹਨੇ ਆਪਦੀ ਸਵੈ ਜੀਵਨੀ 'ਚ ਲਿਖਿਆ, ਜਿੱਥੇ ਜਿੱਥੇ ਵੀ ਜ਼ਿਕਰ ਕੀਤਾ ਉਹਨੇ ਸਰਦਾਰ ਸਰਾਭੇ ਦਾ, ਉਹਨੇ ਭਾਈ ਕਰਤਾਰ ਸਿੰਘ ਸਰਾਭਾ ਲਿਖਿਆ। ਔਰ ਭਾਈ ਅੱਖਰ ਸਾਡੀ ਸਿੱਖ ਸ਼ਬਦਾਵਲੀ ਦਾ ਅੱਖਰ ਆ। ਬਾਬਾ ਭਗਤ ਸਿੰਘ ਬਿਲਗਾ, ਪ੍ਰੋਫੈਸਰ ਮਲਵਿੰਦਰਜੀਤ ਸਿੰਘ ਬੜੈਚ, ਇਹ ਜਿੰਨੇ ਵੀ ਲੋਕ ਹੋਏ ਨੇ ਇਹਨਾਂ ਸਾਰਿਆਂ ਨੇ ਇਹ ਮੰਨਿਆ ਕਿ ਗਦਰੀ ਜਿਹੜੇ ਬਾਬੇ ਸੀ ਉਹ ਇੱਕ ਦੂਜੇ ਨੂੰ ਭਾਈ ਕਹਿ ਕੇ ਜਿਹੜਾ ਹੈਗਾ ਉਹ ਸਤਿਕਾਰ ਦਿੰਦੇ ਸੀਗੇ। ਪਰ ਇਹ ਲੋਕ ਜਿਹੜੇ ਨੇ ਭਾਈ ਕਰਤਾਰ ਸਿੰਘ ਸਰਾਭੇ ਨੂੰ ਵੀ ਭਾਈ ਕਹਿਣ ਦੀ ਥਾਂ ਉਹਨੂੰ ਹੋਰ ਅੱਖਰ ਜਾਣ ਕੇ ਵੀ ਕਾਮਰੇਡ ਜਿਹਾ ਬਣਾਉਣਾ ਸੌਖਾ ਹੋ ਜਾਏ, ਹੌਲੀ ਹੌਲੀ ਇਹ ਮਿਹਨਤ ਕਰ ਰਹੇ ਨੇ। ਤਾਂ ਇਹ ਜਿਹੜੇ ਲੋਕ ਨੇ ਇਹਨਾਂ ਕਾਮਰੇਡਾਂ ਨੇ
ਉਹ ਸਾਰਾ ਕੁਝ ਕੀਤਾ। ਜਿਵੇਂ ਆਰਐਸਐਸ ਤੇ ਆਪਾਂ ਅੱਜ ਕੱਲ ਬੜੀ ਚਰਚਾ ਚੱਲਦੀ ਆ ਕਿ ਜੋ ਇਤਿਹਾਸ ਬਦਲ ਰਹੇ ਆ, ਆਰਐਸਐਸ ਦੀ ਤਾਂ ਹੁਣ ਸਿੱਖਾਂ ਨੂੰ ਸਮਝ ਲੱਗੀ ਆ ਵੀ ਉਹ ਸਾਰੇ ਇਤਿਹਾਸ ਦਾ ਹਿੰਦੀਕਰਨ ਕਰ ਰਹੇ ਆ, ਹਿੰਦੂਕਰਨ ਕਰ ਰਹੇ ਆ। ਪਰ ਜਿਹੜੇ ਕਾਮਰੇਡ ਆ ਇਹ ਤਾਂ ਪਿਛਲੇ 100 ਸਾਲ ਤੋਂ ਲਾਲ ਸੁੰਡੀ ਅੰਦਰੋਂ ਅੰਦਰੀ ਖਾਲਸਾ ਪੰਥ ਨੂੰ ਘਾਉਣ ਵਾਂਗੂ ਖਾ ਰਹੀ ਹੈ। ਸੋ ਇਹ ਗੱਲ ਬਹੁਤ ਹੀ ਗੰਭੀਰ ਆ ਕਿ ਭਾਈ ਕਰਤਾਰ ਸਿੰਘ ਸਰਾਭੇ ਦਾ ਵੀ ਕਾਮਰੇਡੀਕਰਨ ਕਰਨ ਦੇ ਲਈ ਉਹਨਾਂ ਨੇ ਮੂੰਹ ਸਿਰ ਮੁੰਨੇ ਵਾਲੀ ਫੋਟੋ ਜਿਹੜੀ ਆ ਉਹ ਪ੍ਰਚਲਿਤ ਕੀਤੀ ਆ। ਤੇ ਸ਼ੁਕਰ ਹੈ ਕਿ ਨਾਲ ਦੀ ਨਾਲ ਸਿੱਖ ਗੱਭਰੂਆਂ ਨੇ ਅੱਜ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਇਹ ਪਹਿਲੋਂ ਵਾਲੇ ਸਾਡੇ ਸਿੱਖ ਭਰਾ ਹੋਣਗੇ ਜਿਹੜੇ ਕਹਿ ਲੈਂਦੇ ਹੋਣਗੇ ਚਲੋ ਹੋਊਗਾ ਸ਼ਾਇਦ ਇਹੀ ਸੱਚ ਹੋਵੇ, ਪਰ ਅੱਜ ਵੀ ਸਿੱਖ ਜਵਾਨੀ ਆ ਜਿਹੜੀ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਤੇ ਜ਼ਿੰਮੇਵਾਰੀ ਦਾ ਅਹਿਸਾਸ ਆ ਕਿ ਅਸੀਂ ਆਪਣੇ ਧਰਮ ਦੀ, ਆਪਣੇ ਧਾਰਮਿਕ ਜਜ਼ਬਾਤਾਂ ਦੀ, ਆਪਣੇ ਕੌਮੀ ਹਿੱਤਾਂ ਦੀ ਕਿਵੇਂ ਰਾਖੀ ਕਰਨੀ ਆ। ਸੋ ਅੱਜ ਭਾਈ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ, ਜਿਹੜਾ ਸਰਾਭਾ ਪਿੰਡ ਆ ਇਹ ਲੁਧਿਆਣੇ ਜ਼ਿਲ੍ਹੇ 'ਚ ਪੈਂਦਾ ਤੇ ਇਹ ਸਾਡੇ ਪਿੰਡ ਘੁਮਾਣ ਦੇ ਬਿਲਕੁਲ ਨਾਲ ਆ। ਤੇ ਜਦੋਂ ਵੀ ਕਈ ਵਾਰੀ ਸਾਡਾ ਜੀ ਕਰਨਾ, ਮੈਂ ਪਿੰਡ ਤੋਂ ਉੱਠ ਕੇ ਸਰਾਭੇ ਜਿਹੜਾ ਹੈਗਾ ਉੱਥੇ ਘਰ ਜਾਣਾ, ਤੇ ਉਹ ਘਰ ਜਿਹੜਾ ਹੈਗਾ ਉਹ ਪਿੰਡ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕਿਸੇ ਵੇਲੇ ਸਾਂਭਿਆ ਸੀ। ਹੁਣ ਉਹਦੇ ਉੱਤੇ ਲੋੜ ਆ ਕਿ ਉਹਨੂੰ ਸਾਂਭਿਆ ਜਾਵੇ। ਸਰਦਾਰ ਕਰਤਾਰ ਸਿੰਘ ਸਰਾਭੇ ਦਾ ਜਿਹੜਾ ਮਾਤਾ ਦਾ ਨਾਂ ਸਾਹਿਬ ਕੌਰ ਸੀਗਾ, ਪਿਤਾ ਦਾ ਨਾਂ ਸਰਦਾਰ ਮੰਗਲ ਸਿੰਘ ਸੀਗਾ ਤੇ ਇਕਲੌਤਾ ਪੁੱਤਰ ਸੀਗਾ। ਤੇ ਮਾਤਾ ਪਿਤਾ ਬਚਪਨ 'ਚ ਚਲਾਣੇ ਕਰ ਗਏ। ਸੋ ਦਾਦਾ ਸਰਦਾਰ ਬਦਨ ਸਿੰਘ ਸੀਗਾ ਜਿਨ੍ਹਾਂ ਨੇ ਇਹ ਪਾਲਣ ਪੋਸ਼ਣ ਕੀਤਾ। ਪਹਿਲਾਂ ਉਹ ਗੁਜਰਵਾਲ ਜਿਹੜਾ ਸੀਗਾ ਸਕੂਲ ਉੱਥੋਂ ਪੜ੍ਹਦੇ ਰਹੇ, ਫਿਰ ਉਹ ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਗਏ। ਸਿੱਖ ਇਤਿਹਾਸ ਨੂੰ ਉਹਨਾਂ ਨੇ ਬਹੁਤ ਪੜ੍ਹਿਆ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਉਹ ਸਰਾਭੇ ਸੇਵਾ ਬਹੁਤ ਕਰਦੇ ਰਹੇ ਆ। ਤੇ ਜਿੱਥੇ ਵੀ ਕਿਤੇ ਆਲੇ ਦੁਆਲੇ ਧਾਰਮਿਕ ਦੀਵਾਨ ਲੱਗਣਾ ਜਾਂ ਕੌਮ ਦੇ ਪੰਥ ਦੇ ਕੋਈ ਗੱਲ ਹੋਣੀ, ਭਾਈ ਕਰਤਾਰ ਸਿੰਘ ਸਰਾਭਾ ਉੱਥੇ ਜਾਂਦੇ ਆਉਂਦੇ ਰਹੇ ਆ। ਇਸੇ ਦੌਰਾਨ ਉਹਨਾਂ ਦਾ ਚਾਚਾ ਜਿਹੜਾ ਬਖਸ਼ੀਸ਼ ਸਿੰਘ ਸੀਗਾ ਉਹ ਉੜੀਸਾ ਰਹਿੰਦਾ ਸੀ, ਉਹਦੇ ਕੋਲ ਚਲੇ ਗਏ। ਉਹ ਉੱਥੇ ਸਕੂਲੀ ਕਿਤਾਬਾਂ ਤੋਂ ਬਿਨਾਂ ਹੋਰ ਸਾਹਿਤ ਜਿਹੜਾ ਸੀ ਦੁਨੀਆ ਭਰ ਦਾ, ਉਹਨੂੰ ਪੜ੍ਹਨ ਦੇ ਬੜੇ ਆਦੀ ਸੀਗੇ। ਤੋਂ ਅੰਗਰੇਜ਼ੀ ਬੋਲੀ ਦਾ ਗਿਆਨ ਬੜਾ ਸੀ ਉਹਨਾਂ ਨੂੰ ਤੇ ਆਪਦੇ ਵਿਦਿਆਰਥੀਆਂ ਸਾਥੀਆਂ 'ਚ ਤੇ ਹੋਰਨਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਸੀ। ਖੁੱਲ੍ਹਦਿਲੇ ਸੀਗੇ, ਮਲਾਪੜੇ ਸੁਭਾਅ ਦੇ ਸੀ, ਦਲੀਲ ਨਾਲ ਗੱਲ ਕਰਨ ਵਾਲੇ ਤੇ ਹਸਮੁਖ ਬਿਰਤੀ ਵਾਲੇ। ਤੋਂ ਇਸ ਨੌਜਵਾਨ ਦੀ ਅਜੇ ਉਮਰ ਓਡੀ ਨਹੀਂ ਸੀ ਜਿੰਨਾ ਉਹਨੇ ਵੱਡਾ ਸਰਕਲ ਜਿਵੇਂ ਕਹਿੰਦੇ ਆ ਬਣਾ ਲਿਆ, ਹਰਮਨ ਪਿਆਰਾ ਜਿਹਨੂੰ ਅੱਖਰ ਕਹਿੰਦੇ ਆ, ਉਦਾਂ ਦੀ ਸ਼ਖਸੀਅਤ ਸੀ। ਉਸ ਸਮੇਂ ਜਦੋਂ ਇਹ ਉੜੀਸਾ ਵਾਲੇ ਪਾਸੇ ਗਏ ਆ, ਉਸ ਮੌਕੇ ਉਹਨਾਂ ਦੇ ਅੰਦਰਲਾ ਸਿੱਖ ਜਿਹੜਾ ਪੂਰੀ ਤਰ੍ਹਾਂ ਜਾਗਿਆ ਹੋਇਆ ਸੀ ਤੇ ਰਹਿੰਦੀ ਖੂੰਹਦੀ ਕਸਰ ਜਿਹੜਾ ਇਨਕਲਾਬੀ ਤੱਤ ਜਾਂ ਉਹਦੇ ਅੰਦਰ ਜਿਹੜਾ ਕੌਮ ਲਈ ਕੁਛ ਪੰਜਾਬ ਲਈ ਆਜ਼ਾਦੀ ਲਈ ਜੂਝਣ ਦਾ ਜਿਹੜਾ ਜਜ਼ਬਾ, ਉਹ ਬੰਗਾਲ ਵਿਹਾਰ ਵਾਲੇ ਪਾਸੇ ਉਹਨਾਂ ਦਿਨਾਂ ਦੇ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਸਰਗਰਮੀਆਂ ਪੂਰੇ ਜ਼ੋਰਾਂ ਤੇ ਸੀ। ਸੋ ਗੁਲਾਮੀ ਦਾ ਜਿਹੜਾ ਅਹਿਸਾਸ ਆ ਉਹ ਜਦੋਂ ਹੋਇਆ, ਉਦੋਂ ਕੀ ਇਸ ਪ੍ਰੋਗਰਾਮ ਨੂੰ ਉਹ ਸ਼ਾਇਦ ਹੋ ਸਕਦਾ ਬੰਗਾਲ ਵਿਹਾਰ ਵਾਲੀ ਜਿਹੜੀ ਐਜੀਟੇਸ਼ਨ ਚੱਲ ਰਹੀ ਸੀ ਉਹਦਾ ਹਿੱਸਾ ਬਣ ਜਾਂਦੇ, ਪਰ ਜਦ ਨੂੰ ਪਰਿਵਾਰ ਵੱਲੋਂ ਅਮਰੀਕਾ ਜਾਣ ਦਾ ਪ੍ਰੋਗਰਾਮ ਬਣ ਗਿਆ। ਸੋ ਅਮਰੀਕਾ ਦੇ ਵਿੱਚ 1911 ਈਸਵੀ 'ਚ ਕਰਤਾਰ ਸਿੰਘ ਨੂੰ, ਭਾਈ ਕਰਤਾਰ ਸਿੰਘ ਨੂੰ ਅਮਰੀਕਾ ਜਾਣ ਦੀਆਂ ਤਿਆਰੀਆਂ ਹੋਈਆਂ ਨੇ ਤੇ 1 ਜਨਵਰੀ 1912 ਦੇ ਦਿਨ ਸਮੁੰਦਰੀ ਜਹਾਜ਼ ਰਾਹੀਂ ਸੈਨ ਫਰਾਂਸਿਸਕੋ ਜਿਹੜੀ ਬੰਦਰਗਾਹ ਉੱਥੇ ਉਹ ਜਿਹੜਾ ਹੈਗਾ ਉਹ ਪਹੁੰਚਦੇ ਆ। ਤੇ ਉੱਥੇ ਜਿਹੜਾ ਆਵਾਸ ਅਫਸਰ ਸੀ ਉਹਨੇ ਸਵਾਲ ਪੁੱਛਿਆ ਕਿ ਇੱਥੇ ਕਿਸ ਪਰਪਸ ਲਈ ਆਏ ਹੋ, ਤੁਹਾਡਾ ਮਕਸਦ ਕੀ ਆ? ਉਹਨੇ ਕਿਹਾ ਮੈਂ ਪੜ੍ਹਨ ਲਈ ਆਇਆ। ਤੇ ਆਵਾਸ ਅਫਸਰ ਨੇ ਕਿਹਾ ਵੀ ਭਾਰਤ ਵਿੱਚ ਪੜ੍ਹਨ ਲਈ ਕੋਈ ਥਾਂ ਨਹੀਂ ਸੀ। ਤਾਂ ਭਾਈ ਕਰਤਾਰ ਸਿੰਘ ਸਰਾਭੇ ਦਾ ਜਵਾਬ ਸੀਗਾ ਕਿ ਇਹ ਮੇਰੇ ਦੇਸ਼ ਵਿੱਚ ਉਚੇਰੀ ਵਿੱਦਿਆ ਲਈ ਕਈ ਸੰਸਥਾਵਾਂ ਹਨ, ਪਰ ਮੈਂ ਬਰਕਲੇ ਦੀ ਯੂਨੀਵਰਸਿਟੀ ਵਿੱਚ ਸਭ ਤੋਂ ਜਿਹੜੀ ਨਵੀਨ ਵਿੱਦਿਆ ਉਹ ਪ੍ਰਾਪਤ ਕਰਨ ਆਇਆ। ਤੇ ਅਫਸਰ ਨੇ ਕਿਹਾ ਵੀ ਜੇ ਤੈਨੂੰ ਇੱਥੇ ਉੱਤਰ ਨਾ ਦਿੱਤਾ ਜਾਵੇ ਫੇਰ, ਤਾਂ ਭਾਈ ਕਰਤਾਰ ਸਿੰਘ ਸਰਾਭੇ ਨੇ ਕਿਹਾ ਇਹ ਤਾਂ ਬੜੀ ਬੇਇਨਸਾਫੀ ਹੋਊਗੀ ਕਿ ਕਿਸੇ ਪੜ੍ਹਨ ਆਏ ਵਿਦਿਆਰਥੀ ਨੂੰ ਵੀ ਰੋਕ ਦਿੱਤਾ ਜਾਵੇ। ਕੀ ਪਤਾ ਮੈਂ ਇੱਥੇ ਪੜ੍ਹ ਕੇ ਜਨਤਾ ਦੀ ਕੋਈ ਚੰਗੀ ਸੇਵਾ ਕਰ ਸਕਾਂ। ਜੇ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਆ ਕੇ ਉਚੇਰੀ ਵਿੱਦਿਆ ਹਾਸਲ ਨਹੀਂ ਕਰ ਦਿੱਤੀ ਜਾਂਦੀ ਤਾਂ ਦੁਨੀਆ ਕਿਵੇਂ ਤਰੱਕੀ ਕਰੇਗੀ। ਜੇ ਮੈਂ ਅੱਧ ਪੜ੍ਹਿਆ ਰਿਹਾ ਤਾਂ ਮੈਂ ਕੁਝ ਨਹੀਂ ਕਰ ਸਕਾਂਗਾ, ਇਸ ਨਾਲ ਮੇਰੇ ਦੇਸ਼ ਦਾ ਤੇ ਦੁਨੀਆ ਦਾ ਬੜਾ ਨੁਕਸਾਨ ਹੋਏਗਾ। ਸੋ ਕਰਤਾਰ ਸਿੰਘ ਸਰਾਭੇ ਦੀਆਂ, ਭਾਈ ਸਾਹਿਬ ਦੀਆਂ ਇਹਨਾਂ ਗੱਲਾਂ ਤੋਂ ਅਫਸਰ ਪ੍ਰਭਾਵਿਤ ਹੋ ਗਿਆ, ਉੱਤਰ ਦੀ ਇਜਾਜ਼ਤ ਮਿਲੀ। ਸੋ ਉਸ ਤੋਂ ਬਾਅਦ ਵਿੱਚ ਬੜੇ ਚੰਗੇ ਤਰੀਕੇ ਨਾਲ ਉੱਥੇ ਰਹਿੰਦਿਆਂ ਹੋਇਆਂ ਆਪਦੀ ਪੜ੍ਹਾਈ ਕਰਦਿਆਂ ਵਕਤ ਹੀ ਇਸ ਸਾਰਾ ਜਿਹੜਾ ਲਾਈਫ ਦੇ ਵਿੱਚ ਇੱਕ ਪਲਟਾ ਜਿਵੇਂ ਆਇਆ। ਹਾਲਾਂਕਿ ਉਹ ਗੱਲ ਪਹਿਲਾਂ ਹੀ ਸੀ, ਪਰ ਉਦੋਂ 17 ਸਾਲ ਦੀ ਉਮਰ ਵਿੱਚ ਅਣਵਿਆਹਾ ਕਿੱਤਾ ਖੇਤੀਬਾੜੀ, ਅੰਗਰੇਜ਼ੀ ਪੜ੍ਹਨ ਲਿਖਣ ਵਾਲਾ ਇਹ ਜਿਹੜਾ ਨੌਜਵਾਨ ਸੀਗਾ, ਜਦੋਂ ਉੱਥੇ ਇਹ ਪਹੁੰਚਿਆ ਤਾਂ ਉਹਨਾਂ ਨੇ ਇਸ
ਗੱਲ ਨੂੰ ਕਿਸੇ ਨੇ ਉਦੋਂ ਸੋਚਿਆ ਹੀ ਨਹੀਂ ਹੋਣਾ ਹੈਗਾ ਕਿ ਇਹ ਬੜੀ ਜਲਦੀ ਇੱਥੇ ਪਲਟਾ ਜੂ। ਅੱਜ ਬੜੇ ਲੋਕ ਸਾਡੇ ਬਾਹਰਲੇ ਮੁਲਕਾਂ 'ਚ ਗਏ ਨੇ, ਅੱਜ ਜਦੋਂ ਉੱਥੇ ਉਹ ਪੰਥਕ ਸਰਗਰਮੀਆਂ 'ਚ ਸਰਗਰਮ ਹੁੰਦੇ ਆ ਜਾਂ ਖਾਲਿਸਤਾਨੀ ਸਰਗਰਮੀਆਂ 'ਚ ਸਰਗਰਮ ਹੁੰਦੇ ਆ, ਤਾਂ ਉਹਨਾਂ ਸਾਰਿਆਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਇਹੀ ਸਾਰਾ ਕੁਝ ਭਾਈ ਕਰਤਾਰ ਸਿੰਘ ਸਰਾਭੇ ਨਾਲ ਹੋਇਆ ਸੀ। ਮੈਂ ਬੜੇ ਇਹੋ ਜਿਹੇ ਭੈਣ ਭਰਾਵਾਂ ਨੂੰ ਜਾਣਦਾ ਜਿਨ੍ਹਾਂ ਦੇ ਮਾਪੇ ਇੱਥੇ ਕਹਿੰਦੇ ਆ ਕਿ ਸਾਡਾ ਇੱਥੇ ਤਾਂ ਕਦੇ ਸਾਡੀ ਗੱਲ ਵੀ ਨਹੀਂ ਸੀ ਸੁਣਦਾ, ਪਰ ਉਹ ਜਦੋਂ ਤੋਂ ਕੈਨੇਡਾ ਜਾਂ ਅਮਰੀਕਾ ਜਾਂ ਆਈਲੈਟਸ ਕਰਕੇ ਬਾਹਰ ਗਿਆ, ਹੁਣ ਉਹਦੇ ਜੀਵਨ ਦੇ ਵਿੱਚ ਬਹੁਤ ਭਾਰੀ ਜਿਹੜਾ ਹੈਗਾ ਬਦਲਾਅ ਉਹ ਆ ਚੁੱਕਿਆ ਤੇ ਉਹ ਪੰਜਾਬ ਦੇ ਵਿੱਚ ਸਿੱਖ ਮਸਲਿਆਂ ਪ੍ਰਤੀ ਹੁਣ ਹੋਰ ਤਰੀਕੇ ਨਾਲ ਸੋਚਦਾ। ਸੋ ਜਿਹੜਾ ਭਾਈ ਕਰਤਾਰ ਸਿੰਘ ਸਰਾਭਾ, ਉਹਦਾ ਉੱਥੇ ਜਿਹੜਾ ਮੇਲ ਮਿਲਾਪ ਆ ਉਹ ਕੁਝ ਇਹੋ ਜਿਹੀਆਂ ਸ਼ਖਸੀਅਤਾਂ ਨਾਲ ਹੋਇਆ ਜਿਨ੍ਹਾਂ ਨੇ ਗੁਲਾਮੀ ਦੀ ਜਿਹੜੀ ਅੰਦਰਲੀ ਅਹਿਸਾਸ ਹੋਇਆ ਸੀ ਨਾ, ਸੋ ਆਜ਼ਾਦੀ ਦੀ ਚਿੰਨ੍ਹ ਆ ਜਿਹੜੀ, ਉਹਨੂੰ ਹੋਰ ਜ਼ਿਆਦਾ ਤਿੱਖਾ ਕਰਤਾ। ਸੋ ਫਿਰ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਦਿਆਂ ਆਪਣਾ ਜੀਵਨ ਜਿਹੜਾ ਹੈਗਾ ਮਨੁੱਖਤਾ ਦੀ ਸੇਵਾ ਵਿੱਚ ਆਜ਼ਾਦੀ ਦੇ ਨਿਸ਼ਾਨੇ ਨੂੰ ਸਮਰਪਿਤ ਕਰਨ ਵਾਲੀ ਇਸ ਸ਼ਖਸੀਅਤ ਨੇ ਬੜੀ ਜਲਦੀ ਇੱਕ ਤੇਜ਼ੀ ਨਾਲ ਇਸ ਨੌਜਵਾਨ ਨੇ ਸਭ ਤੋਂ ਸਿਖਰਲੀ ਜਿਹੜੀ ਥਾਂ ਆ ਉਹ ਹਾਸਲ ਕੀਤੀ। ਸੋ ਭਾਈ ਕਰਤਾਰ ਸਿੰਘ ਸਰਾਭਾ ਜਦੋਂ ਬਾਬਾ ਸੋਹਣ ਸਿੰਘ ਭਕਨਾ ਵਰਗਿਆਂ ਦੇ ਨਾਲ ਮੇਲ ਮਿਲਾਪ ਤੋਂ ਬਾਅਦ ਗਦਰ ਪਾਰਟੀ ਦੇ ਵਿੱਚ ਸਰਗਰਮ ਹੁੰਦਾ ਤੇ ਮਿਲਣ ਵਾਲੇ ਇਹੀ ਕਹਿੰਦੇ ਸੀ ਇਹ ਨੌਜਵਾਨ ਤਾਂ ਨਿਰੀ ਅੱਗ ਆ, ਤੇ ਅੱਗ ਦੇ ਨਾਂ ਨਾਲ ਇੰਨਾ ਸੂਝਵਾਨ ਆ, ਇੰਨਾ ਗਿਆਨਵਾਨ ਆ, ਇੰਨਾ ਸਪਸ਼ਟਵਾਦੀ ਆ, ਇੰਨਾ ਦਲੇਰ ਆ, ਇੰਨਾ ਮਲਾਪੜਾ ਵੀ ਜੇ ਇਹੋ ਜਿਹੇ ਹੋਰ ਨੌਜਵਾਨ ਮੈਦਾਨ 'ਚ ਉਤਰ ਜਾਣ ਤਾਂ ਅੰਗਰੇਜ਼ ਨੂੰ 24 ਘੰਟਿਆਂ ਦੇ ਵਿੱਚੋਂ ਭਾਰਤ ਤੋਂ ਜਿਹੜਾ ਬੋਰੀਆ ਬਿਸਤਰਾ ਦਾ ਚੱਕਣਾ ਪੈ ਸਕਦਾ। ਸੋ ਉਹ ਹਰ ਵਕਤ ਭਾਈ ਕਰਤਾਰ ਸਿੰਘ ਸਰਾਭਾ ਫਿਰ ਆਜ਼ਾਦੀ ਦੀ ਜੰਗ ਲੜਨ ਦੀਆਂ ਤਦਵੀਰਾਂ ਸੋਚਦਾ ਰਹਿੰਦਾ ਤੇ ਇਸੇ ਦੌਰਾਨ ਗਦਰ ਅਖਬਾਰ ਜਦੋਂ ਸ਼ੁਰੂ ਕੀਤਾ, ਫਿਰ ਦੱਸਦੇ ਆ ਕਿ ਭਾਈ ਕਰਤਾਰ ਸਿੰਘ ਸਰਾਭਾ ਨੇ ਉੱਥੇ ਹਵਾਈ ਜਹਾਜ਼ ਉਡਾਉਣ ਦੀ ਟ੍ਰੇਨਿੰਗ ਵੀ ਲਈ। ਸੋ ਇਸ ਗਦਰ ਜਿਹੜਾ ਅਖਬਾਰ ਸ਼ੁਰੂ ਕੀਤਾ ਉਹਨੂੰ ਆਪ ਕਿਵੇਂ ਹੱਥੀਂ ਕਰਕੇ ਰਾਤੋਂ ਰਾਤ ਉਹਨੂੰ ਛਾਪਣਾ, ਸਾਈਕਲੋ ਸਟਾਈਲ ਕਰਨਾ, ਤੇ ਜਿਹੜੀ ਗਦਰ ਪਾਰਟੀ ਦੇ ਬਾਰੇ ਪ੍ਰਧਾਨ ਸਾਹਿਬ ਨੇ ਬਾਬਾ ਸੋਹਣ ਸਿੰਘ ਭਕਨਾ ਨੇ ਆਪਦੀ ਸਵੈ ਜੀਵਨੀ ਲਿਖੀ ਹੈ ਨਾ, ਮੇਰੀ ਰਾਮ ਕਹਾਣੀ, ਜੇ ਉਹਨੂੰ ਪੜ੍ਹੋ ਤਾਂ ਉਹਦੇ 'ਚ ਸਾਫ਼ ਲਿਖਿਆ ਹੋਇਆ ਕਿ ਭਾਈ ਸਰਾਭਾ ਨੇ ਫੌਜੀ ਤੇ ਹਵਾਈ ਜਹਾਜ਼ ਦੀ ਟ੍ਰੇਨਿੰਗ ਜਿਹੜੀ ਆ ਉਹ ਕਿਵੇਂ ਲਈ। ਸ਼ਾਇਦ ਦੁਨੀਆ 'ਚ ਪਹਿਲਾ ਸਿੱਖ ਆ ਜਿਹਨੇ ਹਵਾਈ ਜਹਾਜ਼ ਦੀ ਟ੍ਰੇਨਿੰਗ ਲਈ ਹੋਵੇ। ਤੇ ਅਗਲੀ ਗੱਲ ਇਹ ਕਿ ਜਿਹੜਾ ਪੱਤਰਕਾਰੀ ਦੇ ਵਿੱਚ ਵੀ ਪਹਿਲਾ ਨਾਂ ਆਪਾਂ ਜੇ ਕਹੀਏ ਤਾਂ ਭਾਈ ਕਰਤਾਰ ਸਿੰਘ ਸਰਾਭੇ ਦਾ। ਤੇ ਜਿਵੇਂ ਸਾਡੇ ਇੱਥੇ ਕਈ ਭਰਾਵਾਂ ਨੂੰ ਹੁੰਦਾ ਵੀ ਜਿਹੜਾ ਫਾਈਟਰ ਹੁੰਦਾ ਨਾ ਜਾਂ ਜੁਝਾਰੂ ਹੁੰਦਾ ਵੀ ਉਹਦੇ 'ਚ ਖਰੀ ਇਕੱਲਾ ਇਹੀ ਗੁਣ ਹੁੰਦਾ ਵੀ ਰੈਡੀਕਲ ਆ ਤੇ ਉਹ ਜੀ ਇਨਕਲਾਬੀ ਮਾਦੇ ਨਾਲ ਭਰਿਆ ਹੋਇਆ ਤੇ ਉਹ ਕੌਮ ਲਈ ਲੜਨ ਮਰਨ ਸਿਰਲੱਥ ਸੂਰਮਾ ਹੁੰਦਾ, ਪਰ ਨਹੀਂ, ਇਹ ਭਾਈ ਕਰਤਾਰ ਸਿੰਘ ਸਰਾਭਾ ਜਿੱਥੇ ਕੌਮ ਲਈ, ਪੰਜਾਬ ਲਈ, ਆਜ਼ਾਦੀ ਲਈ, ਮਨੁੱਖਤਾ ਲਈ, ਸਰਬੱਤ ਦੇ ਭਲੇ ਲਈ ਜੂਝਣ ਵਾਲੀ ਸ਼ਖਸੀਅਤ ਆ, ਇਵੇਂ ਹੀ ਉਹ ਇੱਕ ਚੰਗਾ ਲਿਖਾਰੀ ਤੇ ਨਾਲ ਦੀ ਨਾਲ ਚੰਗਾ ਜਿਹੜਾ ਐਕਟਿਵਿਸਟ ਆ ਹੋਣ ਦੇ ਨਾਲ ਨਾਲ ਹਵਾਈ ਜਹਾਜ਼ ਉਡਾ ਲਿਆ, ਉਹ ਕਰ ਲਿਆ, ਉਹ ਕਰ ਲਿਆ, ਸਭ ਤਰ੍ਹਾਂ ਦੇ ਉਹਦੇ ਅੰਦਰ ਗੁਣ ਸੀਗੇ। ਸੋ ਉਸ ਸ਼ਖਸੀਅਤ ਨੇ ਬੜੀ ਜਲਦੀ ਪੰਜਾਬ ਵੱਲ ਨੂੰ ਮੁੜਨ ਦੀਆਂ ਤਦਵੀਰਾਂ ਸ਼ੁਰੂ ਕਰਤੀਆਂ ਕਿ ਪੰਜਾਬ ਦੇ ਵਿੱਚ ਗਦਰ ਕਰਨਾ। ਤੋਂ ਜਿਹੜੀ ਇਸ ਮੌਕੇ ਉਹਦੇ ਬਲਬਲੇ ਸੀ, ਉਹ ਦੇਖਣ ਵਾਲੇ ਸੀ, ਉਹਦੇ ਚਿਹਰੇ ਦੀ ਰਵਾਨਗੀ, ਉਹਦੇ ਜਿਹੜੀ ਲਾਲੀ ਝਗੜਦੀ ਸੀ ਮੂੰਹ ਤੇ, ਔਰ ਉਹ ਫਾਂਸੀ ਵੇਲੇ ਵੀ ਉਵੇਂ ਸੀ ਜਦੋਂ ਲੋਕ ਲਿਖਦੇ ਆ, ਕਿਤਾਬਾਂ ਲਿਖੀਆਂ ਗਈਆਂ ਨੇ, ਬਹੁਤ ਸਾਰਾ ਕੁਝ ਇਹੋ ਜਿਹਾ ਆਇਆ ਸਾਹਮਣੇ ਜਿਹਦੇ ਵਿੱਚ ਇਹ ਸਾਰਾ ਕੁਝ ਲਿਖਿਆ ਗਿਆ, ਉਹਦੀ ਬਰਿਆਮਗੀ, ਉਹਦੀ ਦਲੇਰੀ, ਉਹਦੀ ਮਰਦਾਨਗੀ। ਸੋ ਗਦਰ ਪਾਰਟੀ ਨੇ ਜੋ ਕੁਝ ਕੀਤਾ ਉਹਦੇ ਵਿੱਚ ਸਭ ਤੋਂ ਕੇਂਦਰੀ ਸ਼ਖਸੀਅਤ ਵਜੋਂ ਭਾਈ ਕਰਤਾਰ ਸਿੰਘ ਸਰਾਭਾ, ਜਿਹੜਾ 200 ਪਿਸਤੌਲ, 2000 ਗੋਲੀਆਂ 2 ਪੇਟੀਆਂ 'ਚ ਬੰਦ ਕਰਕੇ ਉਹ ਸੋਹਣ ਸਿੰਘ ਭਕਨੇ ਨੂੰ ਦਿੱਤੀਆਂ ਬਾਬਾ ਜੀ ਨੂੰ ਕਿ ਇੱਥੇ ਲੈ ਕੇ ਚੱਲੋ, ਤੇ ਇੱਥੇ ਪੰਜਾਬ ਦੇ ਵਿੱਚ ਆ ਕੇ ਬੱਸਾਂ, ਗੱਡੀਆਂ, ਟ੍ਰੇਨਾਂ, ਸਾਈਕਲਾਂ ਤੇ ਭੱਜ ਭੱਜ ਕੇ ਜਿਸ ਤਰੀਕੇ ਨਾਲ ਗਦਰ ਦੀ ਸਾਰੀ ਉਹ ਗੱਲ ਕੀਤੀ, ਉਹ ਇਸ ਹਿਸਾਬ ਦੇ ਨਾਲ ਭਾਈ ਕਰਤਾਰ ਸਿੰਘ ਸਰਾਭਾ ਨੇ ਜੋ ਕੁਝ ਕੀਤਾ ਅਜੇ ਉਹਦੇ ਬਾਰੇ ਸਾਡੀ ਕੌਮ ਦੇ ਵਿੱਚ ਬਹੁਤੇ ਲੋਕਾਂ ਨੂੰ ਸਮਝ ਨਹੀਂ। ਮੈਂ ਇੱਕ ਬੇਨਤੀ ਇਹ ਕਰਨੀ ਚਾਹੁੰਦਾ ਸਾਡੇ ਭੈਣ ਭਰਾਵਾਂ ਨੂੰ ਕਿ ਜਦੋਂ ਕਿਤਾਬਾਂ ਪੜ੍ਹਨ ਲੱਗੋ ਭਾਈ ਕਰਤਾਰ ਸਿੰਘ ਸਰਾਭੇ ਬਾਰੇ, ਪਹਿਲਾਂ ਸਭ ਤੋਂ ਇਹ ਦੇਖੋ ਕਿ ਇਹ ਕਾਮਰੇਡਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨਾ ਹੋਣ। ਕਾਮਰੇਡਾਂ ਨੇ ਉਹਨੂੰ ਕਾਮਰੇਡ ਬਣਾਉਣਾ, ਸਿੱਖੀ ਦੇ ਉਲਟ ਭੁਗਤਾਉਣਾ ਤੇ ਉਹਦੀ ਦਸਤਾਰ ਲਾਉਣੀ ਹੈ, ਜਦੋਂ ਕਿ ਭਾਈ ਕਰਤਾਰ ਸਿੰਘ ਸਰਾਭਾ ਅਤੇ ਇਸ ਗਦਰ ਲਹਿਰ ਦੇ ਬਹੁਤੇ ਜ਼ਿਆਦਾ ਜਿਹੜੇ ਸਿੰਘ ਸੀਗੇ ਉਹ ਸਾਰੇ ਦੇ ਸਾਰੇ ਇਸ ਗਦਰ ਲਹਿਰ ਦੇ ਵਿੱਚ ਆਉਣ ਦੇ ਪਹਿਲਾਂ ਵੀ ਤੇ ਬਾਅਦ ਵੀ ਸਿੱਖੀ 'ਚ ਰਹੇ ਨੇ। ਕਾਮਰੇਡਾਂ ਨੇ ਇਸ ਲਹਿਰ ਦਾ ਹਾਈਜੈਕਿੰਗ ਕਰਨ ਦਾ ਜਿਹੜਾ ਪ੍ਰੋਜੈਕਟ ਇੱਕ ਟਾਈਮ ਤੱਕ ਸੀਗਾ ਉਹਨਾਂ ਦਾ, ਉਹ ਚੱਲ ਗਿਆ। ਅੱਜ ਦੇ ਸਮੇਂ ਦੇ ਵਿੱਚ ਅੱਜ ਇਹਨਾਂ ਨੇ
ਬਹੁਤ ਵੱਡੀ ਇਹ ਜਿਹੜੀ ਚੈਲੰਜ ਵਾਂਗੂ ਗੱਲ ਸੀਗੀ ਕਿ ਇਹਨਾਂ ਨੇ ਘੋਣ ਮੋਂਜੇ ਇੱਕ ਫੋਟੋ ਸੱਟ ਕੇ ਕਿਹਾ ਸੋਸ਼ਲ ਮੀਡੀਆ ਤੇ ਕਿ ਇਹ ਭਾਈ ਕਰਤਾਰ ਸਿੰਘ ਸਰਾਭਾ, ਪਰ ਅੱਜ ਜਿਸ ਤਰੀਕੇ ਨਾਲ ਵਿਰੋਧ ਕੀਤਾ ਗਿਆ ਉਹਦਾ ਜੀ ਆਇਆਂ ਕਰਨਾ ਚਾਹੀਦਾ। ਤੇ ਹਰ ਸਾਲ ਸਾਨੂੰ ਇਹਨਾਂ ਸ਼ਹੀਦਾਂ ਦੀ ਜਿਹੜੇ ਇਕੱਠੇ ਫਾਂਸੀ ਚੜੇ ਆ ਉਹਨਾਂ ਦਾ ਦਿਹਾੜਾ ਵੀ ਮਨਾਉਣਾ ਚਾਹੀਦਾ। ਗਦਰ ਲਹਿਰ ਨਾਲ ਜੁੜੇ ਹੋਏ ਥਾਂ ਥਾਂ ਦੇ ਉੱਤੇ ਸਮਾਗਮ ਕਰਦੇ ਵਕਤ ਇਸ ਗੱਲ ਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਚਾਹੀਦਾ ਔਰ ਕਾਮਰੇਡ ਵਿਚਾਰਧਾਰਾ ਵਾਲੇ ਲੋਕਾਂ ਨੂੰ ਠੋਕ ਵਜਾ ਕੇ ਇਸ ਗੱਲ ਦੇ ਉੱਤੇ ਘੇਰਨਾ ਚਾਹੀਦਾ ਕਿ ਦੱਸੋ ਉਹ ਕਦੋਂ ਨਾਸਤਕ ਸੀ, ਕਦੋਂ ਉਹ ਸਿੱਖੀ ਦੇ ਦੁਸ਼ਮਣ ਸੀ। ਉਹ ਸਾਰੇ ਤਾਂ ਉਹਨਾਂ ਚੋਂ ਕਈ ਅਕਾਲੀ ਦਲ ਦੇ ਪ੍ਰਧਾਨ ਬਣੇ, ਕਈ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਦੀਆਂ ਪਦਵੀਆਂ ਤੇ ਗਏ ਔਰ ਉਹਨਾਂ ਸਾਰਿਆਂ ਨੇ ਖੁਦ ਲਿਖ ਕੇ ਕਿਹਾ ਕਿ ਅਸੀਂ ਕੋਈ ਕਾਮਰੇਡ ਜਾਂ ਨਾਸਤਕ ਨਹੀਂ ਹੈਗੇ, ਅਸੀਂ ਗੁਰੂ ਦੇ ਪਿਆਰੇ ਸਿੱਖ ਹਾਂ। ਸੋ ਗਦਰ ਲਹਿਰ ਬਾਰੇ, ਖਾਸ ਤੌਰ ਤੇ ਭਾਈ ਕਰਤਾਰ ਸਿੰਘ ਸਰਾਭੇ ਬਾਰੇ, ਭਾਈ ਰਣਧੀਰ ਸਿੰਘ ਨਾਰੰਗਵਾਲ ਬਾਰੇ ਤੇ ਹੋਰ ਸਾਰੇ ਯੋਧਿਆਂ ਬਾਰੇ ਸਖਤ ਸਟੈਂਡ ਲੈਣ ਦੀ ਇਸ ਵੇਲੇ ਬਹੁਤ ਭਾਰੀ ਲੋੜ ਆ। ਸੋ ਅੱਜ ਲਈ ਇੰਨਾ ਹੀ ਕਾਫੀ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।